ਅਸੀਂ ਸਰ ਜੋ ਚਾਹੁੰਦੇ ਆ ਡਾਕਟਰ ਸਾਹਿਬ ਸਾਡੇ ਨਾਲ ਉਰਦੂ ਬੋਲਣੀ ਸ਼ੁਰੂ ਕਰ ਦਿੰਦੇ ਆ ਤੇ ਸਾਡੀ ਤਕਲੀਫ ਹੋਰ ਵਧ ਜਾਂਦੀ ਠੀਕ ਹੈ ਨਾ। ਚਾਹ ਆ ਗਈ, ਚਾਹ ਲਾਵੇ ਮਠਿਆਈ ਆ ਗਈ ਸਵੇਰੇ ਸਵੇਰੇ। ਉਹ ਜੇ ਤੇ ਝੁੱਲ ਪਾਈ ਇਹ ਦੌੜ ਵਾਲਾ ਢੱਗਾ ਬਲਦ ਪਿੰਡ ਦੇ ਲੱਭ ਲਿਆਂਦੇ ਆ ਤੇ ਬਾਬਾ ਮਿਲਦੇ ਹੀ ਬਾਬਾ ਜਾਂਦੇ ਆ। ਵਾਹ ਬਈ ਵਾਹ, ਵਾਹ ਬਈ ਵਾਹ। ਸ਼ਾਹਬਾਦ ਪਿੰਡ ਆ, ਸ਼ਾਹਬਾਦ ਗੁਰਦਾਸਪੁਰ ਜ਼ਿਲ੍ਹਾ, ਅੱਛਾ। ਤਹਿਸੀਲ ਬਟਾਲਾ। ਮਾਰ ਵੱਢ ਹੁੰਦੇ ਰਹੇ, ਨੱਠ ਭੱਜ ਕੇ ਬਚੇ ਆ ਤੇ ਵਹਿਮ ਨਾ ਕਰੋ, ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ, ਆਰਾਮ ਨਾਲ ਬੈਠੋ ਸਕੂਨ ਨਾਲ। ਪਹਿਲੇ ਅਸੀਂ ਮਰਾਂਗੇ ਫਿਰ ਤੁਹਾਨੂੰ ਮਾਰਾਂਗੇ। ਨਾਲ ਬਹਿ ਜਾਣਾ ਤੁਸੀਂ ਨਾਲ ਹੀ ਆ ਜਾਓ। ਚਲੋ ਆ ਜਾਓ ਪੁਰਾਣੇ ਬੰਦੇ ਨਾਲ ਹੀ ਆ ਪੁਲਿਸ ਵਾਲਾ ਕੰਮ ਨਾ ਵਿਖਾਓ। ਨਹੀਂ ਮੈਂ ਤੇ ਨਹੀਂ ਨੰਬਰ ਲੈ ਲਿਆ ਤੇ ਮੈਂ ਜਾ ਕੇ ਤੁਹਾਡੇ ਪਿੰਡ 'ਚ ਪਤਾ ਕਰਕੇ ਬਰਕਤ ਰਾਮ ਜੇ ਹੋਇਆ ਤੇ ਫਿਰ ਮੈਂ ਤੁਹਾਨੂੰ ਭੇਜਾਂਗਾ ਕਾਗਜ਼। ਜੇ ਤੁਸੀਂ ਆਉਣਾ ਹੋਊਗਾ ਆ ਜਿਓ। ਠੀਕ ਹੋ ਗਿਆ। ਠੀਕ ਆ। ਜਦੋਂ ਆ ਸਾਰੇ ਇਹਨਾਂ ਦੇ ਹੀ ਆ। ਅੱਛਾ। ਇੱਥੋਂ ਤੁਰ ਕੇ ਵੀ ਗਾਂ ਨੂੰ ਅਗਲੇ ਚੌਕ ਤਾਈਂ। ਨਹੀਂ ਇਹ ਕੰਮੀਆਂ ਦੇ ਸਾਰੇ ਘਰ। ਕੰਮੀਆਂ ਦੇ ਘਰ ਸੀ। ਠੀਕ ਆ। ਆ ਮੇਰੇ ਨਾਲ ਠੋਕ ਦਿਓ ਭਰਾਵਾ। ਦਰਦ ਕਾਦੀ ਹੈ ਜੀ? ਡਰਾਈਵਰ ਪਹਿਲੀ ਪਾਲੇ ਆਊਟ ਹੋ ਗਿਆ ਭਾਜੀ। ਇਹਦਾ ਡਰਾਈਵਰ ਬੋਲੀ ਬੋਲ ਮਿੱਟੀ ਦਿਆ ਬਾਵਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ। ਵਾਹ ਜੀ ਵਾਹ, ਵਾਹ ਜੀ ਵਾਹ। ਆ ਜਾਈ ਹੋ ਅਸਲਾਮ ਵਾਲੇਕੁਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦਾ ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਤੁਹਾਡੇ ਰੂਬਰੂ। ਮੈਂ ਲੈਲਪੁਰ ਆਪਣੇ ਘਰ ਦੇ ਬਾਹਰ ਤੇ ਸਾਡੀਆਂ ਤਿਆਰੀਆਂ ਜਾਣ ਦੀਆਂ ਲਾਹੌਰ। ਪਹਿਲਾਂ ਨਾਗੋ ਕੀ ਸਰਲੀ ਪਿੰਡ ਆ, ਜਿਵੇਂ ਤੁਹਾਨੂੰ ਰਾਤੀ ਦੱਸਿਆ ਸੀ, ਉੱਥੇ ਜਾਣਾ ਤੇ ਫਿਰ ਅੱਗੇ ਦੀਆਂ ਤਿਆਰੀਆਂ। ਭਾਈ ਵੀਰ ਹੋਣੀ ਡੇ ਨੇ ਵੀਡੀਓ ਫੋਟੋ ਬਣਾਉਣ, ਕੁਛ ਉਹਨਾਂ ਦੇ ਮਿਲਣ ਵਾਲੇ ਆਏ ਤੇ ਫਿਰ ਅੱਗੇ ਤੁਰਦੇ ਆ। ਇਹ ਰਿਆਜ਼ ਵਾਟਿਆ ਮੇਰਾ ਦੋਸਤ, ਇਹ ਆਇਆ ਤੇ ਜ਼ੁਬੈਰ ਮੇਰਾ ਭਰਾ ਡਿਆ ਵੀਡੀਓ ਬਣਾਉਣ ਤੇ ਜ਼ਿਆਨ ਉਹਨਾਂ ਨੂੰ ਵੇਖਣ ਡਿਆ ਵੀ ਕੀ ਕਰਨ ਡਿਆ। ਹਾਂ ਤੇ ਇੱਧਰ ਨੱਥ ਸਾਹਿਬ, ਸਰਦਾਰ ਸਾਹਿਬ ਆ ਵੀ ਜਾਣਾ। ਮੈਂ ਵੀ ਜਾਣਾ ਨਾਲ। ਜਾਣਾ ਨਾਲ ਕਿਉਂ? ਇਹਦੇ ਨਗ ਮੰਗਾ ਕੇ ਦੇਣੇ ਵੀ ਇਹਨੂੰ ਯਾਦ ਕਰਾ, ਮੈਨੂੰ ਚੇਤਾ ਨਹੀਂ, ਦੱਸ ਇਹਨੂੰ ਕੀ ਮੰਗਾਉਣਾ। ਕੀ ਮੰਗਾਉਣਾ? ਅੰਗੂਠੀਆਂ ਮੰਗਾਉਣਾ। ਨਗ ਕਿੱਥੋਂ? ਜਿਹੜੀ ਕਹੇਗਾ ਉਹੀ ਆ ਜੂਗੀ। ਸਹੀ ਹੋ ਗਿਆ, ਵਾਦਾ ਹੋ ਗਿਆ ਤੈਨੂੰ। ਇੱਧਰ ਗੱਡੀ ਫੁੱਲ ਕਰਦੀ ਹੈ ਸਮਾਨ ਦੇ ਨਾਲ, ਭਰ ਕੇ ਲੱਦ ਕੇ ਨਾ। ਹਾਲੇ ਸੀਟਾਂ ਦੇ ਵੀ ਪਿਆ ਤੇ ਆ ਪਿੱਛੇ ਵੇਖੋ ਪੂਰਾ ਲੱਦਿਆ ਪਿਆ। ਜ਼ਿਆਨ ਹੁਣ ਤਿਆਰ ਆ ਮੇਰੇ ਨਾਲ ਜਾਣ ਤੇ। ਮੇਰੇ ਨਾਲ ਜਾਣਾ ਹੀ ਹੈਂ? ਜਾਣਾ ਹੀ ਮੇਰੇ ਨਾਲ? ਗਾੜੀ ਤੇ ਜਾਣਾ? ਮੈਂ ਤਾਂ ਗਾਡੀ ਤੇ ਜਾਣਾ। ਆਂਦਾ ਗਾਡੀ ਤੇ ਜਾਣਾ। ਠੀਕ ਹੈ ਜੀ ਬਾਟ ਸਾਹਿਬ, ਸ਼ੁਕਰੀਆ ਤੁਹਾਡਾ। ਓਕੇ ਠੀਕ ਹੈ ਜੀ, ਠੀਕ ਹੈ ਜੀ। ਅਸੀਂ ਲੈ ਕੇ ਜਾਣਾ ਤੈਨੂੰ। ਜਾਣਾ ਹੀ ਕਿ ਰਹਿਣਾ ਹੀ? 2 ਦਿਨ ਰਹਾਂਗੇ ਫੇਰ ਇੱਥੇ। ਇਹ ਦੱਸੋ ਭਾਜੀ, ਵੀਰ ਭਾਈ ਜਿਹੜੇ ਪਿੰਡ ਚੱਲੇ ਆ, ਇਹ ਤੁਸੀਂ ਇੱਥੇ ਉੱਠ ਕੇ ਗਏ ਜਾਂ ਉਹ ਇੱਥੇ ਆਏ ਉੱਠ ਕੇ? ਕਿਵੇਂ ਆ? ਨਹੀਂ ਉਧਰੋਂ ਉੱਠ ਕੇ ਇੱਧਰ ਆਏ ਸੀਗੇ। ਦਾਦਾ ਜੀ ਹੁਣੀ ਦੱਸ ਦਿੰਦੇ ਵੀ ਸਾਡੇ ਪਿੰਡ 'ਚ ਵੀ ਮੁਸਲਮਾਨਾਂ ਦੀ ਆਬਾਦੀ ਬਹੁਤ ਸੀ ਤੇ ਸਰਲੀ ਪਿੰਡ ਪੈਂਦਾ ਇੱਕ ਉੱਥੇ ਵੀ, ਤੇ ਨਾਗੋ ਕੇ ਤੇ ਸਰਲੀ ਮਤਲਬ ਗੁਆਂਢ ਪਿੰਡ ਹੀ ਨੇ ਕਹਿ ਲਓ, ਇੱਕ ਦੋ ਪਿੰਡਾਂ ਦਾ ਫਾਸਲਾ ਵਿੱਚ। ਉੱਥੋਂ ਜਦੋਂ ਲੋਕ ਉੱਠ ਕੇ ਆਏ ਹੋਣਗੇ, ਇੱਥੇ ਕਾਫਲਾ ਇਕੱਠਿਆਂ ਦਾ ਬਣ ਗਿਆ ਹੋਊਗਾ। ਇੱਥੇ ਆ ਕੇ ਉਹਨਾਂ ਨੇ ਇੱਕੋ ਪਿੰਡ ਅਲਾਟ ਹੋ ਗਿਆ ਤੇ ਇੱਥੇ ਉਹਨਾਂ ਪਿੰਡ ਦਾ ਨਾਮ ਨਾਗੋ ਕੇ ਸਰਲੀ ਕਰ ਲਿਆ। ਤੇ ਹੁਣ ਮੇਰਾ ਤੇ ਅੱਜ ਮਨ ਇਹ ਆ ਕਿ ਕੋਈ ਪੁਰਾਣੇ ਬਜ਼ੁਰਗ ਉੱਧਰੋਂ ਲੱਭਣ, ਉਹਨਾਂ ਨੂੰ ਪੁੱਛਾਂ ਵੀ ਜਦੋਂ ਤੁਸੀਂ ਪਿੰਡੋਂ ਨਿਕਲੇ ਪਿੰਡ ਦਾ ਨਕਸ਼ਾ ਕਿਸ ਤਰ੍ਹਾਂ ਹੈ, ਉਹਨਾਂ ਦਾ ਘਰ ਕਿੱਥੇ ਸੀਗਾ, ਉਹਨਾਂ ਗੱਲਾਂ ਸੁਣੀਆਂ ਉਹਨਾਂ ਦੀਆਂ। ਮੈਂ ਉਹਨਾਂ ਦੇ ਹਿਸਾਬ ਨਾਲ, ਉਹਨਾਂ ਦੇ ਦਿਮਾਗ 'ਚ ਜਿਹੜਾ ਨਕਸ਼ਾ ਤਾਂ ਜੋ ਨਕਸ਼ਾ ਮੈਂ ਵੇਖਿਆ ਉਹਦੇ ਹਿਸਾਬ ਨਾਲ ਚੀਜ਼ਾਂ ਨੂੰ ਰਿਲੇਟ ਕਰਕੇ ਵੇਖਣਾ ਚਾਹੁੰਦਾ। ਅੱਛਾ, ਕਾਫੀ ਮੈਨੂੰ ਮਤਲਬ ਐਕਸਾਈਟਮੈਂਟ ਜੀ ਆ। ਚਲੋ ਜੀ, ਨਾਗੋ ਕੀ ਸਰਲੀ ਨੂੰ ਅਸੀਂ ਗੱਡੀ ਦਿੱਤੀ ਹੈ ਪਾ। ਮੇਰੇ ਪਿੰਡ ਦੇ ਉੱਤੇ ਸੇਮ ਉਹੀ ਆ, ਜੀਂਬੇ ਮਤਲਬ ਝੰਗ ਬਰਾਜ ਨਹਿਰ ਲੱਗਦੀ ਸਾਨੂੰ
ਤੇ ਉੱਥੇ ਦੀ ਹੈ ਤੇ ਮੇਰੇ ਪਿੰਡ ਤੋਂ ਕੋਈ 15-20 ਕਿਲੋਮੀਟਰ ਹੈ ਤੇ ਆਪਾਂ ਲੱਗੇ ਜਾਂਦੇ ਹੁਣ ਉਧਰ ਨੂੰ ਪਿੰਡ ਵਾਲੇ ਪਾਸੇ ਨੂੰ। ਸਲਾਮ ਵਾਲੇਕੁਮ ਚਾਚਾ ਜੀ, ਕੀ ਹਾਲ ਚਾਲ ਹੈ? ਇਹ ਭੱਠੇ ਵਾਲੇ ਬਣ ਗਏ ਜੇ ਹੈ? ਅੱਛਾ, ਇਹ ਭੱਠਾ ਜੀ ਮੇਰਾ ਦੋਸਤ ਫਾਨ ਉਹਨਾਂ ਦਾ, ਉੱਥੇ ਰਸਤੇ 'ਚ ਰੁਕ ਗਏ। ਏਡੀ ਸਾਹਿਬ ਸਲਾਮ ਵਾਲੇਕੁਮ ਜੀ, ਕੀ ਹਾਲ? ਹੋਰ ਜੀ ਕੀ ਹਾਲ? ਹੋਰ ਜੀ ਕਿਵੇਂ? ਚਾਚਾ ਕੀ ਹਾਲ ਹੈ? ਠੀਕ ਠਾਕ। ਹੋਰ ਜੀ ਠੀਕ ਹੋ? ਖੈਰ ਇੱਥੇ ਬਹਿਨੇ ਬਾਹਰ ਹੀ ਬੜੀ ਢੋਲ ਆ ਕੇ ਬਹਿ ਗਏ ਜੇ ਬਾਈ ਹੈ? ਤੁਸੀਂ ਗੱਲ ਕਰਨ ਡਏ ਹੋ ਵੀ ਤੁਹਾਡੇ ਜਿਹੜੇ ਡਾਕਟਰ ਆ ਤੇ ਤੁਸੀਂ ਜਾ ਕੇ ਤਕਲੀਫ ਦੱਸਣੀ ਪੰਜਾਬੀ 'ਚ ਦੱਸ ਦਿਓ। ਅਸੀਂ ਪੰਜਾਬੀ 'ਚ ਦੱਸ ਦਿਓ, ਤੁਸੀਂ ਆਪਣਾ ਦੱਸੋ ਵੀ ਤੁਹਾਡੇ ਡਾਕਟਰ ਸੁਣਦੇ ਪੰਜਾਬੀ 'ਚ। ਅਸੀਂ ਸਰ ਜੋ ਚਾਹੁੰਦੇ ਆ ਡਾਕਟਰ ਸਾਹਿਬ ਸਾਡੇ ਨਾਲ ਉਰਦੂ ਬੋਲਣੀ ਸ਼ੁਰੂ ਕਰ ਦਿੰਦੇ ਆ ਤੇ ਸਾਡੀ ਤਕਲੀਫ ਹੋਰ ਵਧ ਜਾਂਦੀ ਠੀਕ ਹੈ ਨਾ। ਤੇ ਅਗਰ ਬੰਦੇ ਦਾ ਪੰਜਾਬੀ 'ਚ ਗੱਲ ਸੁਣ ਲਈ ਜਾਵੇ, ਤਕਲੀਫ ਦੱਸ ਦਿੱਤੀ ਜਾਵੇ ਤੇ ਜ਼ਿਆਦਾ ਬਿਹਤਰ ਹੈ, ਕਿਉਂਕਿ ਜਿਹੜਾ ਦੁੱਖ ਹੈਗਾ ਆਪਣੀ ਜ਼ੁਬਾਨ 'ਚ ਦੱਸਿਆ ਜਾਵੇ ਤੇ ਮੈਂ ਕਹਿੰਦਾ ਜ਼ਿਆਦਾ ਬਿਹਤਰ ਹੈਗਾ। ਬੰਦੇ ਨੂੰ ਅੱਖਰ ਹੀ ਨਹੀਂ ਆਉਣਦੇ। ਹਾਂਜੀ, ਹੁਣ ਬੰਦੇ ਨੇ ਜੇ ਦੱਸਣਾ ਮੇਰੇ ਢਿੱਡ 'ਚ ਗੜੂ ਹੁੰਦਾ ਤੇ ਉਹਨੂੰ ਕਹੇ ਕੀ ਉਰਦੂ 'ਚ ਕੀ ਕਵੇ? ਇੰਗਲਿਸ਼ ਸ਼ੁਰੂ ਕਰ ਦਿੰਦਾ, ਇੰਗਲਿਸ਼ ਕਦੀ ਉਰਦੂ ਹੀ ਦੱਸ ਦਿੰਦਾ, ਠੀਕ ਹੈ ਨਾ ਜੀ। ਤੇ ਜੇ ਉਹ ਬੰਦੇ ਨੂੰ ਔਖਿਆ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ। ਅੱਗੇ ਦੁਖੀ ਵਿਚਾਰਾ। ਹਾਂਜੀ, ਮੇਰੇ ਨਾਲ ਇਹ ਹੋਇਆ, ਮੈਂ ਬੈਂਕ 'ਚ ਗਿਆ ਸੀਗਾ, ਮੈਂ ਕੋਲ ਕੁਛ ਅਰਸਾ ਬਾਹਰ ਰਹਿ ਕੇ ਆਇਆ ਤੇ ਮੈਂ ਮੈਨੇਜਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਰ ਉਹ ਵੀ ਪੰਜਾਬ ਤੋਂ ਫੈਸਲਾਬਾਦ ਤੋਂ ਸੀ। ਮੈਂ ਕਿਹਾ ਆਪਾਂ ਪੰਜਾਬੀ 'ਚ ਗੱਲ ਕਰ ਸਕਦੇ ਹਾਂ? ਕਹਿੰਦੇ ਜੀ ਕਰੋ। ਤੇ ਬੜੇ ਈਜ਼ੀ ਹੋ ਕੇ ਗੱਲ ਕੀਤੀ ਨਾ, ਤੇ ਬੰਦਾ ਕੰਫਰਟੇਬਲ ਮਹਿਸੂਸ ਕਰਿਆ। ਹੁਣ ਮੈਂ ਇੰਗਲਿਸ਼ ਦਾ ਲਫ਼ਜ਼ ਵਿੱਚ ਬੋਲ ਦਿੱਤਾ, ਇਹ ਅਸੀਂ ਮਿਕਸ ਹੋ ਗਏ ਨਾ। ਇਹ ਤੇ ਕੋਈ ਨਹੀਂ, ਇੰਨਾ ਕੁ ਚੱਲਦਾ ਹੁੰਦਾ, ਇੰਨਾ ਕੁ ਜ਼ਬਾਨਾਂ ਦੇ ਚੱਲਦਾ। ਸਿਰਫ ਨਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਵਿਖਾਉਣ ਦਾ ਕਰਕੇ ਸਾਡੇ ਇਹ ਪ੍ਰਭਾਵ ਪੈਂਦਾ ਵਾ ਵੀ ਕਿਤੇ ਵੀ ਤੁਸੀਂ ਜਾਂਦੇ ਇਹਨਾਂ ਨੂੰ ਡਾਕਟਰ ਜੀ ਉਰਦੂ ਦੀ ਮੈਂ ਇੰਗਲਿਸ਼ ਬੋਲਦਾ ਤੇ ਹਾਂਜੀ। ਲੇਕਿਨ ਤੁਸੀਂ ਇਹ ਵੇਖੋ ਵੀ ਜਿਹੜਾ ਤੁਹਾਡੇ ਕੋਲ ਪੇਸ਼ੈਂਟ ਆਇਆ, ਮਰੀਜ਼ ਆਇਆ, ਉਹ ਤੁਹਾਨੂੰ ਕਿਵੇਂ ਸਹੀ ਦੱਸੂਗਾ। ਸਾਡੀਆਂ ਮਾਵਾਂ ਸਾਡੇ ਪਿਓ ਸਾਨੂੰ ਤਾਂ ਪਤਾ ਹੀ ਨਹੀਂ ਉਰਦੂ ਇੰਗਲਿਸ਼ ਦਾ, ਉਹ ਕਿਵੇਂ ਤੁਹਾਨੂੰ ਦੱਸਣ। ਨਾਲੇ ਦੂਜੀ ਗੱਲ ਇਹ ਵੀ ਹੈ ਨਾ, ਹੁਣ ਸਾਡੇ ਵੀ ਉੱਥੇ ਆਦਤ ਬਣੀ, ਜਿੱਦਾਂ ਸਾਡੇ ਯੂਪੀ ਬਿਹਾਰ ਤੋਂ ਲੇਬਰ ਕਰਨ ਬਹੁਤ ਲੋਕੀ ਆਉਂਦੇ ਪੰਜਾਬ ਤੋਂ ਉੱਪਰ ਹੈ। ਹੁਣ ਉਹਨਾਂ ਨਾਲ ਗੱਲ ਕੰਮ ਕਰਨ ਉਹ ਆਏ ਤੇ ਸਾਡੇ ਲੋਕ ਉਹਨਾਂ ਨਾਲ ਹਿੰਦੀ ਦੇ ਹੁੰਦੇ, ਬਜਾਏ ਕਿ ਉਹਨਾਂ ਨੂੰ ਪੰਜਾਬੀ ਸਿਖਾ ਲਈਏ, ਸਾਡੇ ਲੋਕ ਹਿੰਦੀ ਬੋਲਣ ਲੱਗ ਪਏ ਆਪਣਾ। ਉਹ ਕਿਤੇ ਨਾ भैया पाठे वाड़ लिए हैं, कट्ठा डाल दिया। ਚਾਹ ਆ ਗਈ, ਚਾਹ ਲਾਵੇ ਮਠਿਆਈ ਆ ਗਈ ਸਵੇਰੇ ਸਵੇਰੇ। ਇੰਦਰ ਪੱਠੇ ਤੇ ਖਲੋ ਕੇ ਆਉਣ ਡਿਆ ਫੋਟੋ ਸੈਸ਼ਨ, ਸਾਰੇ ਫੋਟੋ ਲਵਾਉਣ ਡਿਆ। ਮੈਂ ਪੱਠਾ ਵੇਖ ਕੇ ਆਵਾਂ। ਅਸੀਂ ਵੀ ਲਾਇਆ ਹੁੰਦਾ ਸੀ 2006 ਦੇ ਵਿੱਚ, ਬਹੁਤ ਪੈਸੇ ਘਟਾਏ ਉਦੋਂ ਪੱਠੇ 'ਚ ਯਾਰ। ਇਹ ਹੁਣ ਅੱਗ ਉੱਥੋਂ ਆਉਂਦੀ ਹੁੰਦੀ ਇਹਨਾਂ 'ਚ ਚੱਲਣ ਡਈ ਹੈ, ਆਸਤਾ ਆਸਤਾ ਫਿਰ ਐ ਰਾਉਂਡ ਘੁਮਾਉਂਦੇ ਆ। ਇਹ ਖਾਣ ਪਕਾਉਣ ਦਾ ਕੀਤਾ ਇੱਥੇ ਹੀ? ਖਾਣਾ ਪਕਾਉਣਾ ਉੱਥੇ? ਕਿੰਨੇ ਜਾਣੇ ਜੇ? ਅਸੀਂ 6 ਬੰਦੇ। ਤੇ ਕਿੰਨੀ ਡਿਊਟੀ? 6 ਘੰਟੇ ਡਿਊਟੀ, 12 ਘੰਟੇ ਡਿਊਟੀ ਹੋਣੀ, 2 ਬੰਦੀਆਂ ਨੇ। 6 ਘੰਟੇ ਜੀ, ਤੇ ਚਾਰੇ ਫਿਰ 6 ਘੰਟੇ? 12 ਘੰਟੇ ਹੁੰਦੀ, 6 ਘੰਟੇ ਡਿਊਟੀ। ਇੱਕ ਟਾਈਮ 7 ਵਜੇ ਅਸੀਂ ਲੱਗਦੇ ਹਾਂ, 1 ਵਜੇ ਉਤਰ ਜਾਂਦੀ ਇੱਕ ਡਿਊਟੀ, 1 ਵਜੇ ਤੋਂ ਬਾਅਦ ਸਵੇਰ। ਮੂੰਹ ਸੜਿਆ ਇਥੋਂ? ਇਹ ਵੈਸੇ ਅਲਰਜੀ ਹੋਈ ਸੀ। ਐਨਰਜੀ ਹੋਈ ਸੀ? ਮੈਂ ਅੱਜ ਕੱਗ ਦੀ ਵਜ੍ਹਾ ਨਾਲ ਪੱਠਾ ਪੁਰਾਣਾ ਹੁਣ ਵੈਸੇ ਬੰਦ ਕਰਨ ਦੇ, ਜ਼ਿਗ ਜ਼ੈਗ ਜੇ ਬਣਾਉਣ ਦੇ। ਤੇ ਇਹ ਪੱਠੇ ਪੁਰਾਣੇ ਜਿਹੜੇ ਨਾ ਕਾਫੀ ਹੱਦ ਤੱਕ ਸਾਡੀ ਸਰਕਾਰ ਨੇ ਬੰਦ ਕਰਤੇ। ਚਲਿਏ ਜੀ, ਨਾਗੋ ਕੀ ਸਰਲੀ ਵੀ ਜਾਣਾ ਆਪਾਂ। ਚਲੋ ਇੱਥੇ ਸ਼ਾਮਾਂ ਪਾ ਲੈਣੀਆਂ। ਰਾਣਾ ਸਾਹਿਬ ਆਓ ਚਲੀਏ ਫਿਰ। ਕਿੰਨੀ ਦੂਰ ਰਹਿ ਗਿਆ ਇੱਥੋਂ? ਚਲੋ ਜੀ, ਰਾਹ 'ਚ ਪੱਠਾ ਵੇਖਣ ਗਏ ਹਾਂ ਲੋਕ। ਇਹ ਮੇਰੇ ਦੋਸਤ ਨੇ ਹੁੰਦੇ ਦੱਸਿਆ ਅਫਾਨ, ਉਹਨਾਂ ਦਾ ਪੱਠਾ ਦੁਬਈ ਹੁੰਦੇ ਆ, ਆਬੂ ਧਾਬੀ। ਵੀਡੀਓ 'ਚ ਤੁਸੀਂ ਵੇਖਿਆ ਵੀ ਹੋਣਾ ਨਾਲ ਮੇਰੇ ਕਦੀ ਕਦਾਈ। ਤੇ ਇੱਧਰ ਆਏ ਨਹੀਂ ਅਸੀਂ ਕਦੀ, ਝੰਗ ਰੋਡ ਵਾਲੀ ਸਾਈਡ 'ਤੇ ਆਉਂਦੇ ਤਾਂ ਨਹੀਂ ਤਾਂ ਲੰਘਦੇ ਰਹੀਦਾ, ਲੇਕਿਨ ਇਹਨਾਂ ਸਪੈਸੀਫਿਕ ਨਹੀਂ ਆਏ ਪੱਠੇ 'ਤੇ। ਪਹਿਲੀ ਵਾਰੀ ਮੈਂ ਵੀ ਆਇਆ। ਤੇ ਆਪਾਂ ਹੁਣ ਅੱਗੇ ਵੱਧਦੇ ਹਾਂ ਨਾਗੋ ਕੀ ਸਰਲੀ ਵਾਲੇ ਪਾਸੇ। ਲੋ ਵੀ ਨਾਗੋ ਕੇ ਸਰਲੀ ਆਪਾਂ ਗਏ ਪਹੁੰਚ, ਤੇ ਪਿੰਡ ਗਏ ਵਾੜ ਆਪਾਂ ਹੁਣ। ਉਹ ਜਿਹੜੇ ਅੱਗੇ ਅੱਗੇ ਵੱਧਦੇ ਜਾਂਦੇ ਨਾ ਆਪਣੇ ਨਾਲ, ਇਹ ਪਿੰਡ ਵਾਲਾ ਬੰਦਾ ਇੱਕ ਨਾਲ ਉਹਨਾਂ ਬਿਠਾ ਲਿਆ। ਆਪਾਂ ਪਹਿਲਾਂ ਉਹਨਾਂ ਨਾਲ ਜਾਵਾਂਗੇ, ਫਿਰ ਕੋ ਬਾਬਾ ਲੱਭਦੇ। ਮੈਂ ਬਸ ਨਾ ਮੈਨੂੰ ਹੋਰ ਤਰ੍ਹਾਂ ਹੋਈ ਜਾਂਦਾ ਹੈ ਨਾ, ਸਾਡੇ ਪਿੰਡ ਦੇ ਬੰਦੇ ਜਿਹੜੇ ਉੱਥੋਂ ਨਿਕਲਣਾ ਕਿਉਂ ਪਿਆ, ਇੱਧਰ ਨੂੰ ਆਉਣਾ ਕਿਉਂ ਪਿਆ।
ਕਿ ਉੱਥੇ ਜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿਹਾ ਹੁੰਦਾ ਵੀ ਨਹੀਂ ਪਿੰਡ ਛੱਡਣ ਦੀ ਕਿਸੇ ਨੂੰ ਲੋੜ ਨਹੀਂ ਪੈਣੀ, ਹਾਂ ਇੱਥੇ ਰਾਖੀ ਕਰਾਂਗੇ ਜਾਂ ਕਿੱਦਾਂ ਸਾਰੇ ਰਾਖੀ ਤੇ ਸ਼ਾਇਦ ਇਹ ਵਿਚਾਰੇ ਇੱਧਰ ਨੂੰ ਨਾ ਧੱਕੀ ਲਿਆਉਂਦੇ ਨੇ। ਪੁੱਛਦੇ ਆਂ ਬਾਕੀ ਜਾ ਕੇ ਵੀ ਕਿੱਦਾਂ ਅੱਛਾ ਇੱਕ ਕਿੱਦਾਂ ਹੋਰ ਨਿਕਲੇ ਤੇ ਕਿੱਦਾਂ ਸਫਰ ਹਾਂ ਇੱਕ ਹੋਰ ਵੀ ਆ ਨਾ, ਇੱਥੇ ਜਿਹੜੇ ਬੈਠੇ ਆ ਨਾ ਪਿੰਡ 'ਚ ਬੰਦੇ, ਇਹ ਨਾਗੋ ਕੇ ਸਰਲੀ ਪਾਰਟੀਸ਼ਨ ਤੋਂ ਪਹਿਲਾਂ ਦਾ ਪਿੰਡ ਵਸਿਆ। ਅੱਛਾ ਠੀਕ ਹੈ, ਉੱਥੋਂ ਉੱਠ ਕੇ ਇੱਧਰ ਆਏ ਸੀ, ਬਾਅਦ 'ਚ ਪਾਰਟੀਸ਼ਨ ਵੇਲੇ ਵੀ ਕੁਝ ਲੋਕ ਇੱਧਰ ਆਏ, ਇਸ ਤਰ੍ਹਾਂ ਕਰਕੇ ਸੀ ਇਹਨਾਂ ਦਾ ਨਾ। ਇਹ ਤੇ ਹੁਣ ਪੁਰਾਣੇ ਬਜ਼ੁਰਗ ਮਿਲਣਗੇ ਹਾਂ ਪੁਰਾਣਾ ਲੱਗੂ ਫਿਰ ਪਤਾ ਲੱਗੂ। ਨਾ ਵੀ ਪਿੰਡ ਅਸੀਂ ਆਪ ਤੁਹਾਡੇ ਆ ਗਏ ਹਾਂ ਜੀ, ਪਿੰਡ ਵਾਲਿਆਂ ਦੇ ਪਿੰਡ। ਜਿਵੇਂ ਤੁਹਾਨੂੰ ਦੱਸਿਆ ਨਾ, ਸਾਡੇ ਮਾਲ ਮੂਲ ਇੱਥੇ ਵਾਵਾ ਰੱਖਿਆ ਹੁੰਦਾ, ਇੱਥੇ ਸਾਰੀ ਤਕਰੀਬਨ ਹੈ। ਆਹ ਵੇਖੋ ਜੇ ਤੇ ਝੁੱਲ ਪਾਈ ਹੈ, ਇਹ ਦੌੜ ਵਾਲਾ ਢੱਗਾ ਬਲਦ, ਇਹ ਦੌੜਦੇ ਢੱਗੇ ਢੁੱਗੇ ਬਹੁਤ ਦੜਾਉਂਦੇ। ਬਜ਼ੁਰਗ ਦੱਸਦੇ ਸੀ ਅੱਛਾ ਪਿੰਡ ਸੀ ਸਾਡਾ ਜੀ, ਖੂਬਸੂਰਤ ਸੀ। ਮੈਂ ਨਾਗੋ ਕੇ ਪਿੰਡ ਦਾ ਉਧਰੋਂ। ਅੱਛਾ ਜੀ। ਉੱਥੇ ਸਾਡੇ ਦੋ ਪਿੰਡ ਹੈ, ਨਾਗੋ ਕੇ ਤੇ ਸਰਲੀ। ਹਾਂਜੀ ਹਾਂਜੀ, ਇਹ ਵੀ ਇਦਾਂ ਹੀ ਹੈ ਜੀ ਇੱਥੇ। ਇੱਥੇ ਵੀ ਇਦਾਂ ਹੀ ਆ, ਨਾਗੋ ਕੇ ਤੇ ਸਰਲੀ। ਨਾਗੋ ਕੀ ਸਰ ਨਹੀਂ ਇੱਥੇ ਇੱਕ ਪਿੰਡ ਦਾ ਨਾਂ ਹੈ ਨਾ ਨਾਗੋ ਕੇ ਸਰਲੀ। ਹਾਂਜੀ ਉੱਥੇ ਦੋ ਅੱਡ ਅੱਡ ਪਿੰਡ। ਦੋ ਅੱਡ ਅੱਡ ਪਿੰਡ। ਅੱਛਾ ਨਾਗੋ ਕੇ ਅੱਡ ਆ, ਸਰਲੀ ਅੱਡ ਆ। ਸਹੀ। ਉਹ ਸਾਡੇ ਬਜ਼ੁਰਗ ਦੱਸਦੇ ਹੁੰਦੇ ਵੀ ਉੱਥੋਂ ਜਦੋਂ ਤੁਰੇ ਨਾ ਲੋਕ, ਨਾਗੋ ਕੇ ਤੇ ਸਰਲੀ ਦੇ ਲੋਕ ਇਕੱਠੇ ਆ ਗਏ ਇੱਥੇ ਵਸੇ। ਇੱਥੇ ਜਿਹੜੇ ਪਿੰਡ 'ਚ ਰਹੇ ਉਹਦਾ ਨਾਮ ਉਹਨੇ ਨਾਗੋ ਕੇ ਸਰਲੀ ਕਰਤਾ। ਸਹੀ। ਤੇ ਪੁਰਾਣੇ ਕੋਈ ਹੈਗੇ ਬਜ਼ੁਰਗ ਉਮਰ ਵਾਲੇ ਜਿਨ੍ਹਾਂ ਨੂੰ ਥੋੜਾ ਬਹੁਤ ਚੇਤਾ ਹੋਵੇ? ਪੁਰਾਣਾ ਬਜ਼ੁਰਗ ਕੋਈ ਲੱਭਣਾ ਹੀ ਪੈਣਾ ਜੀ, ਹੁਣ ਹੈ ਹੀ ਨਹੀਂ, ਤਕਰੀਬਨ ਸਾਰੇ ਹੀ ਅੱਲਾ ਨੂੰ ਪਿਆਰੇ ਹੋ ਗਏ ਜੀ। ਤੁਸੀਂ ਆਪਣੇ ਬਜ਼ੁਰਗਾਂ ਕੋਲ ਗੱਲਬਾਤ ਸੁਣੀ ਹੋਵੇ ਵੀ ਕਦੋਂ ਨਿਕਲੇ ਜਾਂ ਕਦੋਂ ਕਿਤੇ ਤੁਸੀਂ, ਤੁਹਾਡਾ ਪਰਿਵਾਰ ਕਦੋਂ ਕਦਾ ਵਸਣ ਡਿਆ ਇੱਥੇ? ਅਸੀਂ ਸ਼ੁਰੂ ਤੋਂ ਇੱਥੇ ਜਦੋਂ ਵੰਡ ਪਈ ਹੈ ਜੀ, ਵੰਡ ਦੇ ਵਿੱਚ ਇੱਥੇ ਆਏ? ਹਾਂਜੀ ਵੰਡ ਦੇ ਵਿੱਚ ਆਏ ਫਿਰ। ਹਾਂਜੀ। ਤੇ ਤੁਹਾਡਾ ਫਿਰ ਪੁਰਾਣਾ ਪਿੰਡ ਉਧਰ ਨਾਗੋ ਕੇ ਕਿ ਸਰਲੀ ਆ? ਨਾਗੋਗੇ ਜੀ, ਨਾਗੋਗੇ ਸਰ ਲਈ ਸਾਡਾ ਸਖਾਣੀ ਪਿੰਡ ਸੀ ਜੀ ਪਿਛਲਾ ਜਿਹੜਾ। ਅੱਛਾ, ਪਿੰਡ ਸਾਡਾ ਪਿੱਛੋਂ ਉਧਰੋਂ ਸਖਾਣੀ ਸੀ ਜੀ। ਅੱਛਾ ਉਧਰ ਸਖਾਣੀ ਪਿੰਡ ਹੈ ਤੁਹਾਡਾ? ਜੀ ਜੀ। ਠੀਕ ਹੈ। ਤੇ ਜ਼ਿਲ੍ਹਾ ਸਾਡਾ ਜਲੰਧਰ ਸੀ ਜੀ। ਜਲੰਧਰ ਜ਼ਿਲ੍ਹਾ ਹੈ। ਹਾਂਜੀ, ਪਿੰਡ ਸਖਾਣੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ, ਇੱਥੇ ਪਿੰਡ ਦੇ ਵਿੱਚ ਇਹਨਾਂ ਪਿੰਡਾਂ 'ਚ ਬਾਅਦ 'ਚ ਮੁਖਤਲਿਫ ਲੋਕ ਰਿਸ਼ਤੇਦਾਰੀਆਂ 'ਚ ਆ ਕੇ ਬਹਿ ਗਏ ਨਾ, ਜਿੱਥੇ ਰਿਸ਼ਤੇਦਾਰੀ ਲੱਭੀ। ਹਾਂ, ਤੇ ਉਹ ਖੈਰੇ ਜਿਹੜੇ ਉਹ ਤੁਹਾਡੇ ਉਸ ਪਿੰਡ ਦੇ ਹੋਣੇ ਲਾਗੂ। ਖੈਰੇ ਸਾਡੇ ਪਿੰਡ ਦੇ ਹੋਣਗੇ ਇੱਥੇ ਜਿਹੜੇ ਖੈਰੇ ਹੈ ਬੰਦਾ ਕੋਈ ਇੱਥੇ ਲਾਗੇ ਛਾਗੇ? ਖੈਰਿਆਂ ਦੇ ਇੱਕ ਟੱਬਰ ਹੈਗੇ ਇੱਥੇ? ਨਹੀਂ, ਖੈਰਿਆਂ ਦੇ ਇੱਥੇ ਹੁਣ ਕੋਈ ਨਹੀਂ ਗਾ ਜੀ, ਇੱਥੋਂ ਚਲੇ ਗਏ ਹੋਏ ਚਲੇ ਗਏ ਨੇ ਆ। ਇੱਥੋਂ? ਹਾਂਜੀ। ਹੁਣ ਨਹੀਂ ਇੱਥੇ ਰਹਿੰਦੇ। ਨਹੀਂ, ਹੁਣ ਕੋਈ ਨਹੀਂ ਇੱਥੇ ਜੀ। ਉਹਨਾਂ ਨੇ ਫਿਰ ਹੋਰ ਜਿਹੜੀ ਵਸੋਂ ਉੱਥੇ ਕੀਤੀ। ਸਹੀ ਜੀ। ਹਾਂਜੀ। ਕੀ ਹਾਲ ਹੈ ਭਾਜੀ? ਠੀਕ ਠਾਕ ਜੀ। ਹੋਰ ਜੀ ਕੀ ਹਾਲ ਹੈ? ਠੀਕ ਜੀ। ਉਹ ਚਾਚੇ ਅਲੀ ਅਹਿਮਦ ਨੂੰ ਲੈ ਕੇ ਆਉਣਾ ਸੀ ਨਾਲ ਯਾਰ। ਨਹੀਂ ਉਹ ਫਿਰ ਵੀ ਕੁਛ ਨਾ ਕੁਛ ਉਹਨਾਂ ਨੇ ਸੁਣਿਆ ਹੁੰਦਾ ਆਪਣੇ ਇੱਧਰ ਦੀਆਂ ਪਦਾਇਸ਼ਾਂ ਤੇ ਫਿਰ ਸਾਰਿਆਂ ਨੂੰ ਬਿਹਤਰ ਆ ਜੀ। ਜਿਹਦਾ ਉਹ ਗੱਲ ਵੀ ਚੰਗੀ ਕਰਨਗੇ, ਜਿਹੜਾ ਨਾ ਜੀ ਉਹ ਫਿਰ ਜਾਣਦਾ ਹੋਏ। ਗੱਲ ਵੀ ਚੰਗੀ ਕਰਨਗੇ ਜੀ। ਹਾਂਜੀ। ਚਾਚੇ ਅਲੀ ਅਹਿਮਦ ਨੂੰ ਲੈ ਕੇ ਆਉਣਾ ਸੀ। ਉਹ ਕਹਿੰਦੇ ਸੀ ਉਧਰ ਨੂੰ ਆਣਾ ਵਾ, ਬਾਨੀ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਇੱਥੇ ਖੜੇ ਆ ਅਸੀਂ। ਮੈਂ ਕਿਹਾ ਚਲੋ ਆਇਓ। ਫਿਰ ਮੈਂ ਕਿਹਾ ਸੀ ਉੱਥੇ ਇਹਨਾਂ ਕੋਲ ਬਹਿ ਜਾਂਦੇ ਆ। ਠੀਕ ਹੈ। ਮਾਮਾ ਮੁਨਸ਼ੀ ਆ ਸਿਆਣਾ। ਹਾਂਜੀ। ਉਹ ਸਿਆਣੇ ਬੰਦਿਆਂ ਨਾਲ ਥੋੜੀ ਜਿਹੀ ਉਹ ਤਾਂ ਸਾਰਿਆਂ ਨੂੰ ਬਿਹਤਰ ਆ ਨਾ ਜੀ। ਉਹ ਬਜ਼ੁਰਗ ਪਿੰਡ ਦੇ ਲੱਭ ਲਿਆਂਦੇ ਆ ਤੇ ਬਾਬਾ ਮਿਲਦੇ ਹੀ ਬਾਬਾ ਜੀ ਆਂਦੇ, ਵਾਹ ਬਈ ਵਾਹ, ਵਾਹ ਬਈ ਵਾਹ। ਨਹੀਂ ਜੀ ਨਹੀਂ ਜਾਣ ਤੇ ਫਿਰ ਉੱਦਾਂ ਜਾਂਦੇ ਪੈ ਜਾਂਦੇ। ਅੱਲਾ ਦਾ ਕਰਮ ਆ, ਸ਼ੁਕਰ ਆ। ਹੁਣ ਉੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਜੀ?
ਬੈਠੋ ਤੁਹਾਡੇ ਨਾਲ ਕਰਦੇ ਗੱਲ। ਅੱਛਾ ਦੱਸਦੇ ਤੁਹਾਨੂੰ ਸਾਰੀ ਗੱਲ। ਮੇਰਾ ਪਿੰਡ ਬਾਬਾ ਜੀ ਉਧਰ ਆ ਨਾਗੋਕੇ। ਨਾਗੋ ਕੇ ਸਰਲੀਆਂ ਉੱਥੇ 2 ਪਿੰਡ ਆ, ਇੱਕ ਇਹ ਵੀ 2 ਨਾਗੋਕੇ। ਪਿੰਡ ਆ ਜਿੱਥੋਂ ਗਏ ਸੀ। ਅੱਛਾ, ਆ ਵੀ 2 ਪਿੰਡ ਆ, ਇਹ ਵੀ ਨਾਗੋ ਕੇ ਸਰਲੀਆਂ ਹੀ ਆ। ਮੈਂ ਨਾਗੋਕਿਆਂ ਦਾ ਜੇ। ਅੱਛਾ ਉਧਰ ਜ਼ਿਲ੍ਹਾ ਬਣਦਾ ਤਰਨਤਾਰਨ। ਤਨ ਠੀਕ ਹੋ ਹਾਂ, ਗਿਆ। ਤੇ ਤੁਹਾਡਾ ਜਨਮ ਇੱਥੋਂ ਦਾ ਹੀ, ਇਸੇ ਪਿੰਡ ਦਾ ਹੀ? ਨਹੀਂ, ਹਾਂ, ਮੇਰਾ ਸ਼ਾਹਬਾਦ ਪਿੰਡ ਆ, ਸ਼ਾਹਬਾਦ। ਗੁਰਦਾਸਪੁਰ ਜ਼ਿਲ੍ਹਾ, ਅੱਛਾ ਤਹਿਸੀਲ ਬਟਾਲਾ। ਅੱਛਾ, ਮੇਰਾ ਪਿੰਡ ਹੈ ਕੋਟ ਖਾਨ ਮੁਹੰਮਦ, ਕੋਟ ਖਾਨ ਮੁਹੰਮਦ। ਮਿਰਜ਼ੇ ਦੀਆਂ ਗਾਦੀਆਂ ਤੋਂ 8 ਮੀਲ ਦੂਰ। ਮਿਰਜ਼ੇ ਦੀਆਂ ਕਾਦੀਆਂ ਲਾ ਕੇ, ਠੀਕ ਹੈ। ਉੱਥੇ ਲਾਗੇ ਹੈਗਾ ਸੀ ਹੋਰ ਫਿਰ ਚੀਚੀ, ਹੂੰ, ਇਦਾਂ ਦੇ ਮਤਲਬ ਕਾਫੀ ਚੱਕ। ਤੇ ਤੁਹਾਡਾ ਜਿਹੜਾ ਕਿਹੜਾ ਜੀ ਪਿੰਡ? ਇਹਨਾਂ ਦਾ ਜਲੰਧਰ। ਜਲੰਧਰ, ਜ਼ਿਲ੍ਹਾ ਜਲੰਧਰ, ਤਹਿਸੀਲ ਖਰੇ ਬਸ਼ਾਹਪੁਰ ਸੀ। ਮੇਰਾ ਜਨਮ ਹੀ ਇੱਧਰ ਦਾ ਵਾ। ਅੱਛਾ, ਜਨਮ ਇੱਥੋਂ ਦਾ ਤੁਹਾਡਾ? ਠੀਕ ਹੈ। ਅੱਛਾ, ਹੁਣ ਇੱਕ ਸਾਡੇ ਕੋਲ ਇੱਥੇ ਚੌਕੀਦਾਰ ਸੀ, ਪਹਿਲਾਂ ਉਹਦੇ ਵਾਲਦ ਕੋਲ ਚੌਕੀਦਾਰ ਸੀ, ਹੂੰ, ਉਹ ਵੀ ਪਹਿਲਾਂ ਵਛਿੰਦਾ ਸੀ। ਫਿਰ ਉਹਦੇ ਬੱਚੇ ਕੋ ਆ ਗਿਆ, ਅੱਛਾ, ਉਹ ਫਿਰ ਸਾਨੂੰ ਦੱਸਦਾ ਵੀ ਮੈਂ ਇੱਥੇ ਇੱਕ ਸਿੱਖ ਦੇ ਨਾਲ 15 ਸਾਲ ਨੌਕਰੀ ਕੀਤੀ ਆ। ਜਦੋਂ ਜਾੜੇ ਪਏ ਨਾ, ਹਾਂ, ਉਦੋਂ ਪਹਿਲੋਂ ਤੋਂ 15 ਸਾਲ। ਅੱਛਾ, ਵੰਡ ਤੋਂ ਪਹਿਲਾਂ 15 ਸਾਲ। ਸੁਲਤਾਨ ਨੇ ਗੱਲ ਸੁਣਾਉਂਦਾ ਹੁੰਦਾ ਨਾ। ਤੇ ਤੁਹਾਨੂੰ ਹੁਣ ਕੋਈ ਸਮਝ ਲੱਗਣ ਡਈ ਵੀ ਕਿਵੇਂ ਗੱਲ ਹੈ? ਨਹੀਂ, ਅਜੇ ਤੱਕ ਨਹੀਂ। ਮੈਂ ਤੁਹਾਨੂੰ ਦੱਸਦਾ, ਇਹ ਗੱਲ ਦੱਸਣ ਦੇ ਵੀ ਇਹ ਜਿਹੜੇ ਪਿੰਡ ਵੱਜੇ ਆ ਨਾ, ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਦੱਸੀ ਵੀ ਇਹ ਸਾਰੇ ਪਿੰਡ 12 ਬਾਦ ਹੋਈਆਂ ਸੀ। ਇਹ ਉਦੋਂ ਨਾਗੋ ਕੀ ਸਰਲੀ ਤੋਂ ਉੱਠ ਕੇ ਠਾ ਕੇ ਇਹਨਾਂ ਨੇ ਇੱਥੇ ਲਿਆਂਦੇ ਸੀ ਲੋਕ ਇਸ ਪਿੰਡ 'ਚ, ਜਿਵੇਂ ਸਾਡੇ ਪਿੰਡ ਵਾਲੇ ਸਾਰੇ। ਹੂੰ, ਉਹਨਾਂ ਆ ਕੇ ਇੱਥੇ ਜ਼ਮੀਨਾਂ ਆਬਾਦ ਕੀਤੀਆਂ। ਹੂੰ, ਫਿਰ ਜਿਹੜੇ ਇੱਥੋਂ ਰਹਿੰਦੇ ਉਦੋਂ ਸਿੱਖ ਬਰਾਦਰੀ ਸੀ, ਉਹ ਸਾਰੀ ਉੱਠ ਕੇ ਚਲੇ ਗਈ। ਜਿਹੜੇ ਮੁਸਲਮਾਨ ਸੀ ਉਹ ਇੱਥੇ ਰਹਿ ਗਏ। ਇੱਥੇ ਰਹਿ ਗਏ। ਪਾਰਟੀਸ਼ਨ ਫਿਰ ਵੇਲੇ ਜਿਵੇਂ ਇਹ ਬਾਬਾ ਜੀ ਗੁਰਦਾਸਪੁਰ ਤੋਂ, ਲੁਧਿਆਣੇ ਤੋਂ, ਇਹ ਪਾਰਟੀਸ਼ਨ ਵਾਲੇ ਆਏ ਵੱਖਰੇ ਪਿੰਡਾਂ ਤੋਂ ਉੱਠ ਕੇ ਇੱਥੇ ਆ ਗਏ, ਇਸ ਪਿੰਡ 'ਚ ਬੈਠੇ। ਜਿੱਥੇ ਤੇ ਪਿੰਡ ਦਾ ਮੁੱਢ ਜਿਹੜਾ ਫਿਰ ਉਹ ਆਪਾਂ ਇਹ ਕਹਿ ਲਈਏ ਵੀ ਉਹ ਵੰਡ ਤੋਂ ਬਹੁਤ ਪਹਿਲਾਂ ਵੱਜ ਗਿਆ। 1890 'ਚ 1890 'ਚ ਵੱਜ ਗਿਆ। 100 ਸਾਲ ਪਹਿਲੇ ਸਾਡੇ ਆਉਣ ਤੋਂ, ਤੁਹਾਡੇ ਆਉਣ ਤੋਂ 100 ਸਾਲ ਪਹਿਲਾਂ ਦਾ ਪਿੰਡ ਪਹਿਲੇ ਹੈ। ਦਾ ਇਹ ਬੱਜਾ ਆਬਾਦ ਬੱਜੀ ਆ। ਇਹਨੂੰ ਆਂਦੇ ਆ ਸੰਦਲਬਾੜ। ਅੱਜ ਜਿੱਥੇ ਆਪਾਂ ਬੈਠੇ ਆ ਨਾ ਹੁਣ, ਇਹਨੂੰ ਸੰਦਲਬਾੜ ਆਂਦੇ ਆ। ਇਹਦੇ ਨਾਂ ਦੇ ਉੱਤੇ ਇੱਕ ਸਾਡਾ ਥਾਣਾ ਇੱਥੇ ਨਵਾਂ ਬਣਿਆ, ਸੰਦਲਬਾੜ ਉਹਦਾ ਨਾਂ ਰੱਖਿਆ। ਅੱਛਾ, ਐਸ ਬਾੜ ਨੂੰ ਆਂਦੇ ਆ ਸੰਦਲਬਾੜ। ਠੀਕ ਆ। ਅੱਛਾ, ਇਹ ਦੱਸੋ ਮੈਨੂੰ ਬਜ਼ੁਰਗੋ ਕਿ ਸੰਦਲ ਇਹ ਬਾਅਦ 'ਚ ਪਾਰਟੀਸ਼ਨ ਵੇਲੇ ਨਾਗੋ ਕੀ ਤੋਂ ਉੱਠ ਕੇ ਕੋਈ ਨਹੀਂ ਇੱਥੇ ਆਇਆ ਉਥੋਂ ਦੇ ਮੁਸਲਮਾਨਾਂ 'ਚੋਂ? ਨਹੀਂ, ਹੂੰ, ਨਹੀਂ ਆਏ। ਉਹ ਇਦਾਂ ਹੈ ਨਾ ਵੀ ਉਹ ਰਿਸ਼ਤੇਦਾਰੀਆਂ 'ਚ ਬੈਠੇ ਥਾਂ ਥਾਂ ਜਾ ਕੇ ਵੱਖੋ। ਤੇ ਫਿਰ ਜਿਹੜੇ ਇੱਥੇ ਜੋ ਨਾਗੋ ਕੇ ਸਰਲੀ ਪਿੰਡ ਵੱਜਾ ਹੋਊਗਾ ਜਦੋਂ 12 ਦੇ ਵੇਲੇ 1890 ਚ ਜੇ ਆਪਾਂ ਕਹਿੰਦੇ ਤੇ ਉਹ ਜਿਹੜੇ ਟੱਬਰ ਸੀ, ਹੁਣ ਉਹ ਫਿਰ ਟੱਬਰ ਇੱਥੇ ਹੁਣ ਛੱਡ ਗਏ ਇੱਥੋਂ? ਉਹ ਤਕਰੀਬਨ ਕੋਈ ਵੀ ਨਹੀਂ ਇੱਥੇ। ਕੋਈ ਵੀ ਨਹੀਂ ਇੱਥੇ ਰਹਿ ਗਿਆ। ਜੇ ਕੋਈ ਹੈਗਾ ਵੀ ਆ ਤਾਂ ਦੱਸਦੇ ਆ ਨਾ। ਹੂੰ, ਤੇ ਉਹ ਮੇਰਾ ਮਤਲਬ ਵਡੇਰੇ ਗਏ ਮਾਲ, ਹੁਣ ਅਗਲੇ ਪੋਸ਼ ਨੂੰ ਪਤਾ ਹੀ ਕੋਈ ਨਹੀਂ। ਇਹ ਤੇ ਪਰਚੋਲ ਕਿਤੇ ਪਤਾ ਲੱਗਣਾ ਵੀ ਨਾਗੋ ਕੀ ਸਰਲੀਆਂ ਦਾ ਕਿਹੜਾ ਵਾ ਪਿਛਲੇ ਪਿੰਡ ਦਾ। ਇਹ ਪਰਚੋਲ ਕਿਤੇ ਪਤਾ ਲੱਗਣਾ। ਇੱਥੇ ਆ ਵੈਸਟ ਗਾ ਇਹ ਲੈ ਚੱਲੇ। ਠੀਕ ਹੈ, ਇੱਥੇ ਆ ਜਾਓ। ਇਹ ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਨੇ। ਅੱਛਾ ਜੀ, ਮੌਜੂਦਾ ਬੈਠੋ। ਪਾਲੇ ਸਾਹਿਬ ਨੇ ਨੰਬਰਦਾਰ। ਅੱਛਾ, ਉਹ ਫੌਜ ਹੋਣ ਤੋਂ ਬਾਅਦ ਫਿਰ ਇਹ ਨੰਬਰਦਾਰ ਆ। ਹੁਣ ਇਹਨਾਂ ਤੋਂ ਬਾਅਦ ਇਹਨਾਂ ਦਾ ਭਤੀਜਾ ਵਾ ਇੱਕ, ਉਹ ਨੰਬਰਦਾਰੀ ਸਾਂਭੀ ਬੈਠਾ। ਠੀਕ ਹੈ। ਤੇ ਬਜ਼ੁਰਗੋ ਤੁਹਾਡਾ ਪਿੱਛੋਂ ਕਿਹੜਾ ਪਿੰਡ ਸੀਗਾ? ਸਾਡੇ ਪਿੰਡ ਜੀ ਸੁਲਤਾਨਪੁਰ ਲੋਧੀ ਦੇ ਲਾਗੇ ਸੀ ਇੱਕ, ਹਾਂ, ਦੀਪੇਵਾਲ। ਦੀਪੇਵਾਲ, ਹਾਂਜੀ ਹੈਗਾ। ਠੀਕ ਹੈ। ਤੇ ਇੱਥੇ ਫਿਰ ਤੁਸੀਂ ਵੰਡ ਦੇ ਵੇਲੇ ਆਏ ਜੀ? ਹਾਂਜੀ, ਵੰਡ ਦੇ ਵੇਲੇ ਇੱਥੇ ਆਏ ਫਿਰ? ਹਾਂਜੀ। ਠੀਕ ਹੈ। ਤੇ ਇੱਥੇ ਜਿਹੜੇ ਪੁਰਾਣੇ ਬੰਦੇ ਸੀਗੇ ਨਾਗੋਕੇ ਦੇ ਜਾਂ ਸਰਲੀ ਦੇ, ਜਿਹੜੇ ਉਧਰੋਂ ਆਏ ਸੀ ਨਾਗੋਕੇ ਪਿੰਡ ਤੋਂ? ਮੇਰਾ ਪਿੰਡ ਨਾਗੋਕੇ ਆ ਜੀ ਉਧਰ। ਅੱਛਾ ਅੱਛਾ। ਤੇ ਸਾਨੂੰ ਇਹ ਦੱਸਦੇ ਆ ਵੀ ਉਧਰੋਂ ਨਾਗੋਕੇ ਤੇ ਸਰਲੀ 2 ਪਿੰਡ ਨੇ, ਵੀ ਉੱਥੋਂ ਲੋਕ ਇੱਥੇ ਆ ਕੇ ਵਸੇ ਸੀਗੇ, ਤੇ ਉਹਨਾਂ ਨੇ ਆਹ ਪਿੰਡ ਦਾ ਨਾਂ ਜਿਹੜਾ ਸੀ 71 ਦਾ ਨਾਂ ਜਿਹੜਾ ਸੀ ਉਹ ਨਾਗੋਕੇ ਸਰਲੀ ਰੱਖਿਆ। ਕਹਿੰਦੇ ਪਰਲੇ ਪਾਸੇ ਨਾਗੋਕੀ ਦੇ ਸੀ,
ਉਰਲੇ ਪਾਸੇ ਆਦੇ ਚ ਸਰਲੀ ਦੇ ਸੀ ਅੱਛਾ ਜੀ। ਤੋ ਨਾਗੋ ਕੀ ਸਰਲੀ ਹੈ ਨਾ ਇਕੱਠਾ। ਤੇ ਉਹ ਟੱਬਰ ਹੈ ਨਹੀਂ ਹੁਣ ਇੱਥੇ ਜੀ? ਨਹੀਂ ਕੋਈ ਨਹੀਂ। ਉਹ ਕਿੱਥੇ? ਜਿਹੜੇ ਉਹ ਟੱਬਰ ਉਧਰੋਂ ਆਏ ਸੀ ਨਾਗੋਕੇ ਦੇ, ਹਾਂ ਉਹ ਚੜ੍ਹਦੇ ਪੰਜਾਬ ਤੋਂ, ਉਹ ਟੱਬਰ ਹੈਗੇ ਨੇ ਹੁਣ ਇੱਥੇ ਕਿ ਨਹੀਂ? ਉਹ ਕੋਈ ਸ਼ਾਇਦ ਹੀ ਕਾਟੀ ਮੈਂ ਵੀ ਉਦੋਂ ਛੋਟਾ ਹੀ ਸੀ। ਅੱਛਾ। ਤੇ ਬਾਕੀ ਸਾਰੇ ਤਕਰੀਬਨ ਮਰ ਮੁਰ ਗਿਆ। ਕੋਈ ਕੱਦਾ ਭਾਵੇਂ ਸ਼ਾਇਦ ਹੋਵੇ। ਮੈਨੂੰ ਜੀ ਤੇ ਕਹਿ ਲਓ ਇੰਨੀ ਹੋਸ਼ ਸੀ ਉਦੋਂ ਜਦੋਂ ਆਏ ਆ। ਮੈਂ ਕਾਬਲੇ ਦੇ ਨਾਲ ਤੁਰ ਕੇ ਆਇਆ। ਅੱਛਾ, ਕਾਫਲੇ ਨਾਲ ਤੁਰ ਕੇ ਆਏ ਜੀ? ਤੁਰ ਕੇ ਆਇਆ ਔਰ ਹਰ ਚੀਜ਼ ਵੇਖੀ ਆ। ਔਰਤਾਂ ਦੀਆਂ ਗੁੱਤਾਂ ਵੱਡੀਆਂ, ਪਸਤਾਨ ਵੱਡੇ। ਤੁਸੀਂ ਨਾਗੋ ਕੀ ਦੇ ਉਧਰ ਨਾਗੋਕੇ ਪਿੰਡ ਮੇਰਾ। ਹਾਂਜੀ। ਅੱਗੇ ਉਹ ਮੈਂ ਸਾਰਾ ਸੀਨ ਵੇਖਿਆ। ਗੱਡੀ 'ਚ ਆਏ ਸੀ ਬਾਬਾ, ਆਪਣੇ ਬੰਦੇ ਤੁਹਾਡੇ ਨਾਲ ਬੀਬੀਆਂ ਸੀ। ਅੱਛਾ ਜੀ। ਕਾਫੀ ਗੱਡੀ ਭਰੀ ਹੋਈ ਸੀ ਬਹੁਤ। ਤਕਰੀਬਨ ਮੇਰੇ ਖਿਆਲ 15-20 ਸਾਲ ਹੋ ਗਏ ਹੋਣੇ। ਉਹਨਾਂ ਕਿਹਾ ਵੀ ਇੱਥੇ ਬੇਲਾ ਸਿੰਘ ਦਾ ਕਿਹੜਾ ਹੱਥ ਆ? ਉਹ ਪੁੱਛ ਪੁਛਾ ਕੇ ਆਏ। ਮੈਂ ਕਿਹਾ ਬੇਲਾ ਸਿੰਘ ਕਹਿੰਦੇ ਆ ਵੀ ਤੁਸੀਂ ਨਹੀਂ ਲੱਭਦਾ। ਬਾਕੀ ਕੋਈ ਨਹੀਂ, ਬਾਹਰ ਬੋਲ ਲੈ, ਉਹਨਾਂ ਪਤਾ ਕਰ ਲੈ। ਸਾਡੇ ਲਾਗੇ ਇੱਕ ਬੈਠਕ ਸੀ, ਉਹ ਹੁਣ ਤਾਂ ਹੀ ਮਤਲਬ ਰਹੀ ਆ। ਹੁਣ ਉਹਦੀ ਜਗ੍ਹਾ ਤੇ ਨਵਾਂ ਮਕਾਨ ਬਣਿਆ, 2 ਸਾਲ ਹੋ ਗਏ ਆ। ਅੱਛਾ। ਨਹੀਂ ਤੇ ਉਹ ਬੈਠਕ ਦਾ ਨਮੂਨਾ ਹੁਣ ਤਾਂ ਹੀ ਰਿਹਾ। ਤੁਹਾਡੇ ਆਉਣ ਤੋਂ ਪਹਿਲਾਂ ਪਿੰਡ ਵੱਸਦਾ ਸੀਗੇ? ਆਹਾ ਬਾਹਲਾ ਸੀ। ਤੇ ਪਿੰਡ ਦਾ ਨਾਂ ਨਾਗੋਕੇ ਸਰਲੀ ਸੀ? ਨਾਗੋਂ ਕੇ ਸਾਡੇ ਸਿੱਖ ਇੱਥੇ ਵਾਹਵਾ ਸੀ। ਮੁਸਲਮਾਨਾਂ ਦੇ ਘਰ ਵੀ ਕਮੀਆਂ ਦੇ ਹੈਗੇ ਸੀ ਇੱਥੇ। ਅੱਛਾ। ਤੇ ਜਿਹੜੇ ਮੁਸਲਮਾਨ ਸੀ ਇੱਥੇ, ਜਿਹੜੇ ਪਹਿਲਾਂ ਤੋਂ ਇੱਥੇ ਸੀ, ਉਹ ਪਹਿਲਾਂ ਦੇ ਉਹਨਾਂ ਦਾ ਪਿਛੋਕੜ ਨਾਗੋਕੇ ਪਿੰਡ ਦਾ ਸੀ? ਉਹਨਾਂ ਦਾ ਉਹ ਅੰਮ੍ਰਿਤਸਰ ਦੇ ਸਾਰੇ ਆ ਜ਼ਿਲ੍ਹਾ ਦਾ। ਠੀਕ ਹੈ। ਸਿੱਖਾਂ ਦੇ ਪਿੰਡਾਂ ਦੇ ਉਧਰਲੇ ਨਾਲੇ ਆਇਆ ਉਹ ਸੀ। ਅੱਛਾ। ਉਹ ਫਿਰ ਉਹਨਾਂ ਨੇ ਕਿੱਥੇ ਜਾਣਾ ਤਾਂ ਉਹਨਾਂ ਨੇ ਫਿਰ ਰਹਿਣਾ ਹੀ ਸੀ ਇੱਥੇ। ਉਹਨਾਂ 'ਚੋਂ ਕੋਈ ਹੈਗਾ ਹੁਣ ਕਿ ਨਹੀਂ? ਉਹਨਾਂ 'ਚੋਂ ਕੋਈ ਹੈ ਹੀ ਨਹੀਂ। ਮੈਂ ਕਹਿੰਦਾ ਉਹਨਾਂ 'ਚੋਂ ਕੋਈ ਹੈ ਨਹੀਂ। ਨਵਾਂ ਪਊਗਾ ਉਹਨਾਂ ਨੂੰ ਪਤਾ ਕੋਈ ਨਹੀਂ। ਇਦਾਂ ਤੇ ਗੱਲ ਨਹੀਂ ਪਤਾ ਲੱਗਣੀ ਆਪਾਂ ਨੂੰ, ਹੈਨਾ? ਹੁਣ ਆ ਬੱਚੇ ਜਿਹੜੇ ਸਾਰੇ ਆ, ਜਾਂ ਕੋਈ ਪੁਰਾਣਾ ਵੀ ਉਹਨਾਂ ਨੂੰ ਇਹ ਸਾਡੇ ਹੱਥਾਂ ਦੀ ਜੰਮ ਆ। ਹੁਣ ਸਾਨੂੰ ਨਹੀਂ ਪਤਾ, ਇਹਨਾਂ ਨੂੰ ਕਿੱਥੋਂ ਪਤਾ ਹੋਣਾ। ਸਹੀ ਗੱਲ। ਹੁਣ ਮੈਂ ਮੈਟ੍ਰਿਕ 60 ਮੇਰੀ ਉਮਰ ਦਾ ਬੰਦਾ ਇੱਥੇ ਕੋਈ ਵੀ ਨਹੀਂ ਹੈਗਾ। ਇਹਨਾਂ ਦੀ ਤਰੀੜ ਦੀ ਕਿੰਨੀ ਉਮਰ ਸਭ ਹੋ ਛੋਟੇ ਹੀ ਆ ਸਾਰੇ। ਤੁਹਾਡੀ ਕਿੰਨੀ ਉਮਰ ਆ? ਇਹਨਾਂ ਦਾ ਪਿੰਡ 15 ਗੜ੍ਹ ਸਾਲਾਂ ਸ਼ੰਕਰ ਦੇ ਦੇ ਕੋਲ 15 ਗਿਣਲਾ 47 ਚ ਇੱਥੇ ਆਏ ਆ। 15 ਸਾਲ ਉਦੋਂ ਉਮਰ ਸੀ ਜਦੋਂ ਕਹਿੰਦੇ ਆਏ ਆ। ਸਾਨੂੰ 47 ਚ ਆਏ ਆ। ਹਾਂ। ਉਦੋਂ 15 ਸਾਲ ਉਮਰ ਸੀ। ਆਪਣੇ ਪਿੰਡ ਦਾ ਨਾਂ ਦੱਸਿਓ ਫਿਰ। ਗਹੂਣ ਹੈ ਜੀ। ਗਹੂਣ। ਸਤਿ ਸ਼੍ਰੀ ਅਕਾਲ ਜੀ। ਗਹੂਣ ਪਿੰਡ ਹੈ ਜੀ ਬਾਬਾ ਜੀ ਦਾ ਪਿਛਲਾ, ਹੁਸ਼ਿਆਰਪੁਰ ਤੇ ਤਹਿਸੀਲ ਗੜ੍ਹ ਸ਼ੰਕਰ। ਤੁਹਾਡੇ ਆਉਣ ਤੋਂ ਪਹਿਲਾਂ ਕਿਹੜੇ ਕਿਹੜੇ ਬੰਦੇ ਸੀ ਇੱਥੇ? ਕੌਣ ਕੌਣ ਸੀ? ਕੋਈ ਚੇਤਾ ਕੋ ਥੋੜਾ ਬਹੁਤਾ? ਹਾਂ ਪਤਾ ਸਾਨੂੰ। ਅੱਲਾਬਾਦ ਸੀ, ਉਹਦਾ ਭਰਾ ਅਸਮੈਲ ਸੀ। ਅੱਛਾ। ਤੇ ਮਲਕ ਸੀ। ਉਹਦੇ ਖਤਾਬਾਦ ਘੋੜੀ ਸੀ, ਇਬਰਾਹੀਮ ਸੀ। ਅੱਛਾ। ਇਹ ਖੈਰੂ ਦੇ ਮੁੰਡੇ, ਬਾਬੇ ਖੈਰੂ ਦੇ ਚੌਕੀਦਾਰ ਸੀ। ਬਾਬੇ ਖੈਰੂ ਦੇ। ਹਾਂ। ਤੇ ਖੈਰਿਆਂ ਦੇ ਟੱਬਰ ਸੀਗੇ ਉਹ? ਹਾਂ। ਖੈਰੇ ਸੀਗੇ? ਨਹੀਂ ਸ਼ਹਿਰ ਚਲੇ ਗਏ, ਮਰ ਮੁਰ ਗਏ ਸਾਰੇ। ਅੱਛਾ। ਤੇ ਉਹ ਗੋਤ ਕੀ ਸੀ ਉਹਨਾਂ ਦੀ ਪਤਾ? ਗੋਤ ਦਾ ਨਹੀਂ ਜੀ ਮੈਨੂੰ ਪਤਾ। ਮੈਂ ਕਹਾਂ। ਅੱਛਾ। ਇਹਨਾਂ ਦੇ ਪਿੰਡ ਦਾ ਗਹਾਉਣ ਦਾ ਪੁੱਛਿਓ ਵੀ ਉੱਥੇ ਕੌਣ ਕੌਣ ਸਾ ਲੋਕ? ਇਹਨਾਂ ਦੇ ਪਿੰਡ ਇੱਥੇ ਕੌਣ ਕੌਣ ਹੈ? ਉੱਥੇ ਪਿੰਡ ਗਹਾਉਣ ਚ ਤੁਹਾਡੇ ਪਿੰਡ ਜਿਹੜਾ ਗਹੂਣ ਪਿੰਡ ਸੀ ਤੁਹਾਡਾ ਪਿੱਛੇ? ਗਹੂਣ ਜੀ। ਹਾਂਜੀ। ਉੱਥੇ ਦਾ ਕੋਈ ਚੇਤਾ ਥੋੜਾ ਬਹੁਤਾ? ਉੱਥੇ ਦੇ ਬੰਦੇ ਕੌਣ ਕੌਣ ਕਿਹਨੂੰ ਜਾਣਦੇ ਜੇ? ਉੱਥੇ ਹਾਂ। ਉੱਥੇ ਜਿਹੜੇ ਸਿਆਣੇ ਸੀ ਸਾਰਿਆਂ ਦੇ ਨਾਮ ਚੇਤੇ ਆ। ਦੱਸੋ ਨਾ। ਛੱਜੂ ਸੀ, ਰੁਲੀਆ ਸੀ, ਤੇ ਰੋਸ਼ਨ ਸੀ, ਸਾਡਾ ਦਾਦਾ ਸੀ ਉਹ, ਤੇ ਬਾਬਾ ਹੀ ਸਾਡਾ ਮੰਗਤਾ, ਤੇ ਹੋਰ ਜਿਹੜੇ
ਜਿਹੜੇ ਸਿੱਖਾਂ ਦੇ ਸੀ ਅੱਲਾ ਗੁਰਦਿੱਤਾ ਹੁੰਦਾ ਸੀ, ਮੱਲਾ ਸੌ, ਗੁਰਦਿੱਤਾ, ਮੱਲਾ ਸੌ, ਜੋਗਿੰਦਰ ਸੌ, ਜਗੀਰ ਸੌ, ਜੋਗਿੰਦਰ ਸੌ, ਹਾਂ ਅਮਰ ਸੌ, ਅਮਰ ਸਾਰਿਆਂ ਦਾ ਸਿੰਘ। ਮੈਂ ਜਾਣਦਾ ਜੀ। ਅੱਛਾ। ਹੁਣ ਉਹਦਾ ਜੇ ਨਹੀਂ ਕੰਮ ਕਰਦਾ ਉਹਦਾ ਆਹੋ ਦੁਨੀਆ ਬਦਲਦੀ ਵੇਖੀ ਸਾਰੀ ਹੈ ਨਾ। ਹਾਂ ਮਾਰ ਵੱਢ ਹੁੰਦੇ ਤੇ ਨੱਠ ਭੱਜ ਕੇ ਬਚੇ ਆ ਤੇ ਕਈ ਵਿੱਚ ਚੰਗੇ ਵੀ ਹੈਗੇ ਸੀ ਸਿੱਖ। ਹਾਂ ਸਾਡੇ ਪਿੰਡ ਦੇ ਨਾ ਇੱਕ ਜਥੇਦਾਰ ਸੱਜਾ ਸੌ ਸੀ ਉਹਦਾ ਨਾਮ, ਇੱਕ ਮਿੰਟ, ਹਾਂਜੀ ਜਥੇਦਾਰ ਛੱਜਾ ਸੌ। ਅੱਛਾ ਜੀ। ਸੱਜਾ ਸੌ। ਉਹਦੇ ਕੋਲ ਨਾ ਜਿਹੜੇ ਰੌਲੇ ਰੂਲੇ ਪਏ ਨਾ, ਜਿਹੜੇ ਜਥੇ ਜਾਂਦੇ ਸੀ ਨਾ ਮਾਰਨ ਵੱਢਣ, ਹਾਂ। ਉਹਦੇ ਕੋਲੋਂ ਹੋ ਕੇ ਜਾਂਦੇ ਸੀ। ਅੱਛਾ ਉਹਨੇ ਸ਼ਾਮ ਨੂੰ ਨਾ ਸਾਰੇ ਮੁਸਲਮਾਨ ਇਕੱਠੇ ਕੀਤੇ। ਅੱਛਾ। ਰਜਪੂਤ ਸੀ ਸਾਡੇ ਪਿੰਡ, ਗੁੱਜਰ ਸੀ, ਹਾਂ। ਬਾਕੀ ਹੋਰ ਕੌਮਾਂ ਛੋਟੀਆਂ ਸੀ। ਅੱਛਾ। ਤੇ ਉਹ ਕਹਿਣ ਲੱਗਾ ਬਈ ਵਹਿਮ ਨਾ ਕਰੋ, ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ, ਆਰਾਮ ਨਾਲ ਬੈਠੋ ਸਕੂਨ ਨਾਲ, ਪਹਿਲੇ ਅਸੀਂ ਮਰਾਂਗੇ ਫਿਰ ਤੁਹਾਨੂੰ ਮਾਰਾਂਗੇ। ਇੱਕ ਕੋਈ ਤੁਹਾਡੇ ਵਰਗਾ ਸਿੱਖ ਸੀ ਨਾ, ਉਹ ਖੜਾ ਸੀ ਏਦਾਂ, ਅੱਛਾ। ਉਹ ਬੈਠਾ ਨਾ, ਉਹ ਕਹਿੰਦਾ ਕਾਫਰੋ ਇਹਨਾਂ ਨਾਲ ਹੁਣ ਤੁਸੀਂ ਬੇਈਮਾਨੀ ਲੱਗੇ ਕਰਨ, ਹਾਂ। ਉਹ ਮਰਨ ਜੰਮਣ ਸਾਡੇ ਇਕੱਠੇ, ਨੇਦੇ ਜੰਦੇ ਸਾਡੇ ਇਕੱਠੇ, ਹਾਂ। ਅੱਜ ਤੁਸੀਂ ਧੋਖਾ ਦੇ ਕੇ ਇਹਨਾਂ ਨੂੰ ਮਰਵਾਉਣ ਦਾ, ਕਹਿੰਦਾ ਨਿਕਲ ਜਾਓ, ਜੇ ਤੁਹਾਡੇ ਕੋਲ ਅੱਜ ਨਿਕਲਦਾ ਤੁਹਾਡੇ ਤੇ ਹਮਲਾ ਅੱਜ ਰਾਤ ਨੂੰ। ਅੱਛਾ। ਉਦੋਂ ਫਿਰ ਅਸੀਂ ਨੱਠ ਭੱਜ ਕੇ ਨਿਕਲੇ ਆ। ਅੱਛਾ। ਹਾਂਜੀ ਚੰਗੇ ਵੀ ਸੀਗੇ। ਮੈਨੂੰ ਇਹ ਵੀ ਲੱਗਦਾ ਵੀ ਮਾੜੇ ਉਹ ਮਨ ਕਰਕੇ ਨਹੀਂ ਮਾੜੇ ਸੀ, ਪਰ ਮੈਂ ਇਹ ਸਮਝਦਾ ਵੀ ਉਹ ਗੱਲਾਂ 'ਚ ਆ ਗਏ ਜਿਹੜੇ ਸਾਡੇ ਵੱਡੇ ਸੀ ਨਾ, ਇਧਰੋਂ ਵੀ ਉਧਰੋਂ ਵੀ, ਆਹ ਏਦਾਂ ਜਿਹੜੀ ਉਹ ਉਦੋਂ ਆਵਾਜ਼ ਚੱਲੀ ਨਾ ਵੱਢ ਟੋਕ ਵਾਲੀ, ਉਹਦੇ ਵਿੱਚ ਵੜੇ ਗਏ। ਬੜੇ ਕਿਉਂਕਿ ਸਾਡੇ ਲੋਕਾਂ ਦਾ ਖੂਨ ਗਰਮਿਆ ਤੇ ਮਗਰ ਲਾਉਣੇ ਸੌਖੇ ਆ। ਮੁਸਲਮਾਨਾਂ ਦੇ ਵੀ ਵੱਡੇ ਗਏ। ਜੰਗ ਦਾ ਸਿਲਸਿਲਾ ਹੀ ਬਣ ਗਿਆ ਸੀ ਇੱਕ ਕਿਸਮ ਦਾ, ਅਫਰਾ ਤਫਰੀ ਦਹਿਸ਼ਤ ਗਰਦੀ ਸਾਡੀ। ਹਾਂ। ਅੱਛੇ ਸੀ ਕੋਈ ਬੁਰੇ ਸੀ, ਕੋਈ ਇਧਰੋਂ ਬੁਰੇ ਸੀ, ਕੋਈ ਹਾਂਜੀ। ਸੁਲਤਾਨ ਨਹੀਂ ਉਹਨੂੰ ਨਹੀਂ ਪਤਾ। ਸੁਲਤਾਨ ਜਿਹੜੀ ਗੱਲ ਤਾਈ ਉਹ ਪਹੁੰਚਣਾ ਚਾਹੁੰਦੇ ਆ ਨਾ, ਉਹ ਸੁਲਤਾਨ ਨੂੰ ਵੀ ਨਹੀਂ ਸੀ ਪਤਾ, ਉਹ ਮੁਹੰਮਦਲੀ ਨੂੰ ਵੀ ਨਹੀਂ ਸੀ ਪਤਾ। ਤੁਹਾਡੇ ਉਹ ਹੈ ਕੋਈ ਜੇਲ੍ਹ ਦੇ ਵਿੱਚ ਹਾਂਜੀ। ਜਿਹੜੇ ਬਾਬੇ ਹੁਣ ਨਾਂ ਲਏ ਆ ਤੁਹਾਡੇ ਬੰਦਿਆਂ ਦੇ? ਨਹੀਂ, ਇਹ ਇਹਨਾਂ ਦਾ ਜ਼ਿਲ੍ਹਾ ਹੋਰ ਹੈ ਜੀ। ਇਹਨਾਂ ਦਾ ਜ਼ਿਲ੍ਹਾ ਹੋ ਰਿਹਾ। ਇਹ ਆ ਵੀ ਪੁੱਛਣਾ ਚਾਹੁੰਦੇ ਆ ਸਰਦਾਰ ਸਾਹਿਬ ਕੋ, ਪੁੱਛਣ ਲੱਗੇ ਚੱਲ ਜਾਓ। ਆ ਜਾਓ, ਇੱਥੇ ਆ ਜਾਓ, ਇੱਥੇ ਆਓ, ਇਹ ਪਾਸੇ ਆਓ। ਇੱਥੇ ਆਓ, ਸਾਡੇ ਜਿਹੜੇ ਸੀ ਨਾ ਵਟਕੇ, ਹਾਂਜੀ। ਉਹ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਜਲੰਧਰ, ਹਾਂ। ਰਿਆਸਤ ਕਪੂਰਥਲਾ, ਕਪੂਰਥਲਾ ਪਿੰਡ ਰਿਆਸਤ। ਗੌਰਿਆਂ ਵਾਲਾ ਅੱਛਾ। ਤੇ ਫੂਲੇਵਾਲ, ਅੱਛਾ ਜੀ। ਵਹੀਂ ਵਗਦੀ ਸੀ ਨਜ਼ਦੀਕ ਦੇ ਨਾਲ। ਹਾਂਜੀ ਹਾਂਜੀ ਹਾਂਜੀ। ਅੱਛਾ, ਉੱਥੇ ਦੇ ਉਹ ਰਹਿਣ ਵਾਲੇ ਸੀਗੇ, ਪੈਂਚਾਂ ਦਾ ਕਰਕੇ ਮਸ਼ਹੂਰ ਸੀ ਉਹ। ਰਹਿਮਤ ਅਲੀ ਤੇ ਮੁਹੰਮਦ ਅਲੀ ਜਿਹੜੇ ਸੀਗੇ ਨਾ, ਹਾਂਜੀ। ਉਹ ਦੋ ਭਾਈ ਸੀਗੇ। ਪਹਿਲੇ ਰਹਿਮਤ ਅਲੀ ਨੰਬਰਦਾਰ ਸੀ ਉੱਥੇ ਦਾ, ਅੱਛਾ। ਗੌਰਿਆਂ ਵਾਲੇ ਪਿੰਡ ਦਾ। ਅੱਛਾ। ਫਿਰ ਇਸ ਤੋਂ ਬਾਅਦ ਮੁਹੰਮਦ ਅਲੀ ਪੈਂਚ ਜਿਹੜਾ ਸੀ ਨਾ, ਹਾਂਜੀ। ਉਹ ਨੰਬਰਦਾਰ ਬਣ ਗਿਆ ਗੌਰਿਆਂ ਦਾ। ਅੱਛਾ। ਤੇ ਇਹ ਫਿਰ ਸੰਨ 47 ਦੇ ਵਿੱਚ ਇੱਥੇ ਆ ਗਏ। ਅੱਛਾ। ਇੱਥੇ ਆ ਕੇ ਮੁਰੱਬਾ ਨੰਬਰ 9 ਸਾਨੂੰ ਸਰਲੀਆਂ ਦੇ ਵਿੱਚ ਅੱਛਾ। ਮਿਲਿਆ। ਅੱਛਾ। ਪਹਿਲੋਂ ਅਸੀਂ ਆਪਣਾ ਫੈਸਲਾਬਾਦ ਮੱਕੂਆਣੇ ਬੈਠੇ ਆ, ਹਾਂ। ਉੱਥੋਂ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਯਾਰੀ ਦੋਸਤੀ ਸੀਗੀ, ਅੱਛਾ। ਪਿਆਰ ਮੁਹੱਬਤ ਬੜਾ ਸੀ। ਹਾਂ। ਉਹ ਮਿਲ ਗਏ, ਉਹਨਾਂ ਨੇ ਕਿਹਾ ਤੁਸੀਂ ਨਾ ਇਹ ਮੱਕੂਆਣਾ ਛੱਡ ਦਿਓ, ਇਹ ਜ਼ਮੀਨ ਅੱਛੀ ਨਹੀਂ, ਸਰਲੀ ਦੇ ਵਿੱਚ ਚਲ ਜਾਓ, ਉੱਥੇ ਜ਼ਮੀਨ ਬਹੁਤ ਅੱਛੀ ਆ। ਲੇਕਿਨ ਉਹਨਾਂ ਸਿੱਖਾਂ ਨੇ ਸਾਡੇ ਨਾਲ ਨਾ ਬਹੁਤ ਅੱਛਾ ਮਤਲਬ ਤਾਮਨ ਕੀਤਾ। ਔਰ ਫਿਰ ਇਸ ਤੋਂ ਬਾਅਦ ਅਸੀਂ ਜਦੋਂ ਜ਼ਮੀਨ ਦੇਖੀ, ਉਹ ਕਹਿੰਦੇ ਸਰਲੀ 'ਚ ਮੁਰੱਬਾ ਨੰਬਰ 9 ਜਿਹੜਾ ਨਾ, ਇਹ ਕਿਤੇ ਤੁਸੀਂ ਲੈ ਲਓ, ਪਿੰਡ ਦੇ ਬਿਲਕੁਲ ਨਜ਼ਦੀਕ ਆ। ਅਸੀਂ ਜਨਾਬ ਜਿਹੜੇ ਵੜਕੇ ਸੀ ਸਾਡੇ ਨਾਲ ਨੰਬਰਦਾਰ ਤੇ ਰਹਿਮਤ ਅਲੀ ਦੋਨੇ ਭਾਈ, ਉਹਨਾਂ ਨੇ ਮੁਰੱਬਾ ਨੰਬਰ 9 ਇਹ ਨਜ਼ਦੀਕ ਹੀ ਆ, ਅੱਛਾ, ਇਹ ਅਲਾਟਮੈਂਟ ਕਰਾ ਲਈ। ਲੇਕਿਨ ਉਸ ਵਕਤ ਸਾਨੂੰ ਇਹ ਨਾ ਜ਼ਮੀਨ ਜਿਹੜੀ 81 ਜੂਟਾਂ ਤੇ ਮਿਲੀ ਸੀ। ਅੱਛਾ। 81, ਜਦੋਂ ਕਿ ਉਸ ਵਕਤ ਜ਼ਮੀਨ ਮੱਕੂਆਣੇ ਵਾਲੀ ਆਪਣਾ 40-41 ਜੂਟਾਂ ਮਿਲਦੀਆਂ। ਫਰਜ਼ ਕਰੋ 1 ਏਕੜ ਇੱਧਰ, 1 ਏਕੜ ਉੱਧਰ, 2 ਏਕੜ ਮਿਲਦੇ ਸੀ। ਤੇ ਇਸ ਕਰਕੇ ਉਹਨਾਂ ਨੇ ਵੀ ਬੜਾ ਅੱਛਾ ਮਤਲਬ ਤਾਵਨ ਕੀਤਾ। ਤੇ ਬਹਰਹਾਲ ਉਹਨਾਂ ਨੇ ਤੇ ਇਹ ਦੱਸਿਆ ਸਾਨੂੰ ਕਿ ਸਿੱਖ ਜਿਹੜੇ ਸੀ ਉਹ ਸਭ ਤੋਂ ਜ਼ਿਆਦਾ ਸਾਡੇ ਨਾਲ ਤਾਵਨ ਕਰਦੇ ਸੀਗੇ। ਅਸੀਂ ਵੀ ਜੱਟ ਸੀ, ਉਹ ਵੀ ਜੱਟਾਂ ਵਾਲੀ ਗੱਲ ਸੀਗੀ, ਬੋਲੀ ਸਾਡੀ ਰਲਦੀ ਸੀਗੀ ਤੇ ਸਾਡੇ ਨਾਲ ਬੜਾ ਪਿਆਰ ਮੁਹੱਬਤ ਸੀ। ਜਦੋਂ ਅਸੀਂ ਆਏ ਆ ਤੇ ਸਾਨੂੰ ਸਿੱਖਾਂ ਦੇ ਜਿਹੜੇ 2-4 ਬੰਦੇ ਮਿਲੇ ਨਾ, ਤਕਰੀਬਨ ਅੱਛੇ ਹੀ ਮਿਲੇ। ਉਹਨਾਂ ਨੇ ਸਾਨੂੰ ਅੱਛੇ ਰਸਤੇ 'ਤੇ ਲਾਇਆ, ਵਿੱਚ ਕਿਤੇ ਕਿਤੇ ਪੈਂਦਾ ਹੀ, ਲੇਕਿਨ ਸਾਡਾ ਕਾਫਲਾ ਗੱਡੀਆਂ ਦੇ ਵਿੱਚ ਘੁੰਮਦੇ ਸੀਗੇ ਤੇ ਸਾਡੇ ਕਾਫਲੇ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਲੇਕਿਨ ਮਿਲੇ ਵੀ ਆ ਉਸ ਵਕਤ ਕੁਹਾੜੀਆਂ ਤੇ ਬਰਛੀਆਂ ਤੇ ਦੂਸਰੇ ਟੋਕੇ ਵਗੈਰਾ ਦੀਆਂ
ਲੜਾਈ ਜੰਗ ਹੁੰਦੀ ਸੀ, ਬੰਦੂਕ ਵਗੈਰਾ ਰਫਲ ਕਿਸੇ ਦੇ ਕੋਲ ਨਹੀਂ ਸੀ। ਅਸੀਂ ਜਦੋਂ ਕਹਿੰਦੇ ਜੀ ਆਏ ਆ ਤੇ ਰਸਤੇ ਦੇ ਵਿੱਚ ਦੇਖਿਆ ਕਈ ਜਗ੍ਹਾ ਤੇ ਮਤਲਬ ਲਾਸ਼ਾਂ ਪਈਆਂ, ਕੋਈ ਬੱਚਾ ਮਰਿਆ ਪਿਆ, ਲੇਕਿਨ ਸਾਡੇ ਨਾਲ ਸਿੱਖਾਂ ਦੇ 2-4 ਬੰਦੇ ਆ ਗਏ, ਉਹਨਾਂ ਨੇ ਸਾਨੂੰ ਨਾ ਕੋੜ ਪਹੁੰਚਾਇਆ, ਜਿਹੜੇ ਪਹਿਲਾਂ ਤੋਂ ਵੀ ਇੱਧਰ ਆਉਣ ਜਾਣ ਸੀ ਉਹਨਾਂ ਨੇ, ਉਹ ਛੱਡ ਕੇ ਗਿਆ ਉਹ ਸਾਨੂੰ ਫਿਰ ਨਾ ਛੱਡ ਕੇ ਗਿਆ। ਸਾਡਾ ਇੱਕ ਰੱਤੀ ਦਾ ਨੁਕਸਾਨ ਨਹੀਂ ਹੋਇਆ ਤੇ ਬਹੁਤ ਅੱਛਾ time ਚੰਗੇ ਬੰਦੇ ਵੀ ਸੀਗੇ ਜੀ, ਬਹੁਤ ਹਾਂਜੀ, ਚੰਗੇ ਸੀਗੇ। ਜ਼ਿਆਦਾ। ਤੇ ਉਹ ਖੂਹ ਦਿਖਾ ਦਿਓ। ਚੌਕ ਜਿਹੜਾ ਸੀਗਾ ਚੰਗਾ ਬਾਬਾ ਜੀ। ਮਾਰ ਨਾਲ ਬਹਿ ਜਾਣਾ ਦੇ ਤੁਸੀਂ ਨਾਲ ਹੀ ਆ ਜਾਓ। ਚਲੋ ਆ ਜਾਓ ਆ ਜਾਓ। ਪੁਰਾਣੇ ਬੰਦੇ ਨਾਲ ਹੀ। ਆ ਪੁਲਿਸ ਵਾਲਿਆਂ ਦਾ ਕੰਮ ਨਾ ਵਿਖਾਓ। ਨਹੀਂ ਮੈਂ ਤੇ ਨਹੀਂ ਅੱਛਾ ਸਰਦਾਰ ਜੀ ਗੱਲ ਸੁਣੋ, ਗੱਲ ਤਾਂ ਸੁਣੋ ਕੀ 2-3 ਵਾਰੀ ਲਾਇਆ ਉਹਨਾਂ ਤੇ ਮੈਂ ਆਖਿਆ ਮੈਨੂੰ ਹੁਣ ਪਤਾ ਹੀ ਨਹੀਂ ਲਾਉਂਦਾ। ਆਹ ਜਿੱਦੀ ਗੱਲ ਮੈਂ ਨੰਬਰ ਲੈ ਲਿਆ ਤੁਹਾਡੇ ਪੋਤਰੇ ਦਾ ਪੁੱਤ ਦਾ ਆਹੋ ਨੰਬਰ ਲੈ ਲਿਆ ਤੇ ਮੈਂ ਜਾ ਕੇ ਤੁਹਾਡੇ ਪਿੰਡ 'ਚ ਪਤਾ ਕਰਕੇ ਬਰਕਤ ਰਾਮ ਜੇ ਹੋਇਆ ਤੇ ਫਿਰ ਮੈਂ ਤੁਹਾਨੂੰ ਭੇਜਾਂਗਾ ਕਾਗਜ਼, ਜੇ ਤੁਸੀਂ ਆਉਣਾ ਹੋਊਗਾ ਆ ਜਿਓ। ਠੀਕ ਹੋ ਗਿਆ। ਠੀਕ ਆ? ਤੇ ਤੁਹਾਨੂੰ ਸਾਰਾ ਵਿਖਾ ਦਾਂਗੇ, ਤੁਹਾਡਾ ਪਿੰਡ ਸ਼ਾਦੀਆਂ ਸਾਰਾ ਕੁਝ। ਲਓ ਵੀ ਫਿਲਹਾਲ ਤੇ ਸਾਨੂੰ ਕੋਈ ਬਜ਼ੁਰਗ ਐਸਾ ਨਹੀਂ ਮਿਲਿਆ ਵੀ ਜਿਹੜਾ ਉਧਰੋਂ ਇੱਧਰ ਆਇਆ ਹੋਵੇ। ਮਿਲੇ ਤੇ ਬੜੇ ਪਿਆਰ ਨਾਲ ਜਿਹੜੇ ਮਿਲੇ ਜਿੰਨੇ ਮਿਲੇ ਆ। ਚੇਚਾ ਵੇਖ ਲਓ 94 ਸਾਲ ਉਮਰ ਆ ਤੇ ਮੋਟਰਸਾਈਕਲ ਤੇ ਬਹਿ ਕੇ ਚੇਚਾ ਸਾਡੇ ਕੋਲ। ਇੱਕ ਮਿੰਟ ਬੰਦ ਕਰਿਓ। ਬਾਬਾ ਜੀ ਧੰਨਵਾਦ। ਸ਼ੁਕਰੀਆ ਬਾਬਾ ਜੀ, ਸ਼ੁਕਰੀਆ ਤੁਹਾਡਾ, ਮਿਹਰਬਾਨੀ ਤੁਸੀਂ ਆਏ। ਮੈਂ ਤਾਂ ਜੀ ਖੁਸ਼ ਹੁੰਦਾ ਦੇਖ ਕੇ ਤੁਹਾਨੂੰ, ਖੁਸ਼ ਹੋ ਜਾਂਦੇ ਜੇ? ਇਕੱਠੇ ਬਾਟਦੇ ਰਹੇ, ਸਿੱਖਾਂ ਦੇ ਵਿੱਚ ਰਹੇ। ਹਾਂ, ਉਹ ਬੰਦੇ ਨਹੀਂ ਇੱਥੇ ਦਾ ਲੁੱਟਣ ਖੋਣ ਤੇ ਪਾਕਿਸਤਾਨ ਕਹਿੰਦਾ ਇਕੱਠੇ ਹੋਏ ਨਾ ਫਿਰ ਆਪਾਂ ਕੋਈ ਨਹੀਂ ਫਿਰ ਉਹਨਾਂ ਨੂੰ ਆਪਣਾ ਦੇਸ਼ ਹੀ ਚੰਗਾ ਲੱਗਦਾ। ਆਪਣਾ ਹੀ ਦੇਸ਼ ਚੰਗਾ ਜੀ। ਇੱਕ ਹੀ ਕਰਦੇ ਇਹਨਾਂ ਬਾਬਿਆਂ ਦਾ ਪਿੰਡਾ ਇੱਥੇ ਤੇ ਦਿਲ ਅਜੇ ਵੀ ਉੱਥੇ ਧੜਕਦਾ। ਹਾਂ ਸਹੀ ਗੱਲ। ਲਓ ਵੀ ਹੁਣ ਪਿੰਡ ਜਾ ਕੇ ਥੋੜਾ ਜਿਹਾ ਵੇਖ ਕੇ ਨਾ ਜਿੱਥੇ ਗੁਰਦੁਆਰਾ ਸਾਹਿਬ ਸੀ ਉਹ ਵੇਖ ਲਈ 1-2 ਜਗ੍ਹਾ, ਤੇ ਫਿਰ ਨਿਕਲਾਂਗੇ। ਅਸੀਂ ਜਾਣਾ ਲਾਹੌਰ ਤੇ ਸ਼ਾਮ ਆਪਾਂ ਲੈਲਪੁਰੀ ਪਾ ਲਈਏ। ਲਾਹੌਰ ਵੀ ਨਿਕਲ ਜਾਂਦੇ। ਬਾਬਾ ਨਹੀਂ ਨਾਲ ਬਿਠਾ ਲਿਆ। ਇਹ ਪੁਲਿਸ ਵਾਲਾ, ਮੈਂ ਵੀ ਪੁਲਿਸ ਵਾਲਾ ਹੀ ਹਾਂ ਸਾਬਕਾ। ਹਾਂ ਤੁਸੀਂ ਵੀ ਸਾਬਕਾ। ਹਾਂ ਚਲੋ ਕਿੱਥੇ ਕਰਕੇ ਗੁਰਦੁਆਰਾ ਚਲੋ ਐਸ ਲੋਕਾਂ ਨੂੰ ਅੱਛਾ ਉਹ ਵੀ ਪਿੰਡ ਵੇਖਣ ਨਿਕਲੇ ਆ ਤੇ ਵੀਰ ਸਿੰਘ ਹੁਣਾਂ ਦੇ ਪਿੰਡ ਵਾਲਾ ਪਿੰਡ। ਇਹ ਸਿੱਖਾਂ ਦੇ ਘਰ ਕਿੱਥੇ ਸੀਗੇ ਇੱਥੇ? ਜਦੋਂ ਆ ਸਾਰੇ ਇਹਨਾਂ ਦੇ ਹੀ ਆ। ਅੱਛਾ ਇੱਥੋਂ ਤੁਰ ਕੇ ਵੀ ਗਾਂ ਨੂੰ ਅਗਲੇ ਚੌਕ ਤਾਈਂ। ਨਹੀਂ ਇਹ ਕੰਮੀਆਂ ਦੇ ਸਾਰੇ ਘਰ? ਕੰਮੀਆਂ ਦੇ ਘਰ ਸੀ। ਠੀਕ ਆ। ਆ ਜਿਹੜੀ ਆ ਮਸਜਿਦ ਇਹਦੀ ਪਾਰਲੀ ਸਾਈਡ ਤੇ ਹਾਂ ਇਹ ਸਾਰੀ ਰੇੜੀ ਸੀ। ਅੱਛਾ ਇੱਧਰ ਪਿੰਡ ਇੱਥੋਂ ਤਾਈਂ। ਮਸਜਿਦ ਤੋਂ ਬੈਕ ਤੇ ਰਸਤਾ ਖੁੱਲਾ ਹੋਇਆ ਹੁੰਦਾ। ਸਿੱਖਾਂ ਦੇ ਘਰ ਕਿੱਥੇ ਸੀਗੇ ਇੱਥੇ? ਸਾਰੇ ਇੱਧਰ ਬਾਕੀ ਇੱਧਰ ਮਗਰਲੇ ਪਾਸੇ। ਉਹ ਹਾਤਾ ਵੱਖਰਾ ਸੀ ਕੰਮੀਆਂ ਦਾ। ਠੀਕ ਹੈ। ਪੈ ਗਿਆ ਇਹ ਗਾਂ ਲੰਘ ਗਏ। ਉਹ ਮੁੰਡਾ ਨਾਲ ਉਹਨਾਂ ਦੇ ਸਕੂਟਰ ਤੇ ਗੁਰਦੁਆਰਾ। ਆ ਅੱਛਾ ਆ ਸਰ। ਬਣੇ ਆ? ਆਹ ਘਰ ਬਣੇ ਆ। ਹਾਂ ਅੱਛਾ ਇਹ ਗੁਰਦੁਆਰੇ ਦੀ ਜਗ੍ਹਾ ਇਹ ਗੁਰਦੁਆਰੇ ਦੀ ਜਗ੍ਹਾ। ਹਾਂ ਇੱਥੋਂ ਤੁਰ ਕੇ ਤੇ ਨੁੱਕਰ ਤਾਈਂ। ਆਓ ਨੁੱਕਰ ਤੱਕ। ਹਾਂ ਜੀ। ਹਾਂ ਇਹ ਕੀ ਆ? ਹਾਂ ਲਾਚੀ ਦਾਣਾ। ਲਾਚੀ ਦਾਣਾ ਖਾਓ ਫਿਰ। ਆ ਜਾਓ ਅੱਗੇ ਕਿੱਥੇ ਜਾਣਾ? ਆਹੀ ਹੈ ਜਿੱਥੇ ਇੱਥੇ ਜਗ੍ਹਾ ਵਾ। ਇੱਥੇ ਲਾ ਲਓ ਗੱਡੀ ਪਾਰਕਿੰਗ। ਲਓ ਵੀ ਬਜ਼ੁਰਗੋ, ਮੁਲਾਜ਼ਮ ਸਾਹਿਬ ਕਿੱਥੇ ਨੇ? ਮੁਲਾਜ਼ਮ ਸਾਹਿਬ ਕਿੱਥੇ ਆ? ਉਸ ਗੱਡੀ ਤੇ ਆਹੋ ਮੁਲਾਜ਼ਮ ਸਾਹਿਬ ਉਤਰੇ ਨੇ। ਹਾਂ ਉੱਥੋਂ ਤਾਈਂ ਇਹ ਗੁਰਦੁਆਰੇ ਦੀ ਜਗ੍ਹਾ। ਅੱਛਾ ਇਹ ਗੁਰਦੁਆਰੇ ਦੀ ਜਗ੍ਹਾ ਵਾ। ਅੱਛਾ 3 ਗੁਰਦੁਆਰੇ ਦੱਸਦੇ ਪੁਰਾਣੇ ਨਾ 3। ਤੇ ਉਹ ਤੁਹਾਨੂੰ ਦਿਖਾਉਂਦੇ ਆ। ਅੱਛਾ ਪਿੰਡ ਤੋਂ ਹੋਣ ਲੱਗ ਪਈ ਕ੍ਰਿਕਟ। ਪਿੰਡ ਆਪਣੇ ਕ੍ਰਿਕਟ ਖੇਡਣ ਲੱਗੇ ਆ।
ਆ ਮੇਰੇ ਨਾਲ ਠੋਕ ਦਿਓ ਭਰਾਵਾ। ਦਰਦ ਕਾਦੀ ਹੈ ਜੀ? ਆਂਦਾ ਡੈਡ ਬਾਲ ਤੁਹਾਡੀ ਚੜਦੀ ਨਹੀਂ ਤਾਂ ਕੱਲ ਸਾਜਦਾ ਮੈਂ ਵੀ ਆਇਆ ਬਸ। ਡਰਾਈਵਰ ਪਹਿਲੀ ਪਾਲੇ ਆਊਟ ਹੋ ਗਏ ਭਾਜੀ। ਆਹ ਡਰਾਈਵਾਲ ਪੰਜਾਬ ਦੇ ਮਸ਼ਹੂਰ ਕਲਾਕਾਰ ਰੋਂਦੀ ਪਿੱਟ ਦੇ ਹੋਏ। ਭਾਈ ਵੀਰ ਆਦਾ ਪੰਜਾਬ ਦੇ ਮਸ਼ਹੂਰ ਕਲਾਕਾਰ ਰੋਂਦੀ ਪਿੱਟਦੇ ਹੋਏ। ਜਦੋਂ ਪਹਿਲੀਆਂ ਦੇ ਕੋਈ ਆਊਟ ਹੋਏ ਨਾ ਉਦੋਂ ਕਹਿੰਦੇ ਤੇ ਟਰਾਈ ਬਾਲ ਆ। ਚਲੋ ਹੌਲੀ ਪਾ ਦੇ ਲਓ ਭਾਈ। ਛੱਡੀ ਆ ਫਿਰ ਚੜ ਗਈ ਨਹੀਂ ਜਾਂਦੀ ਭਾਈ ਆ ਖਾਲੀ ਨਾਲਿਆਂ ਦੀ ਫਰਮਾਇਸ਼ ਹੈ ਕੋਈ ਸੁਣਾਓ। ਬਾ ਚੁੱਪ ਕਰਿਓ ਬਾਈ। ਸਾਹਿਬ ਉਹਨਾਂ ਦੀ ਫਰਮਾਇਸ਼ ਆ ਪੁਲਿਸ ਵਾਲਿਆਂ ਦੇ ਤਰੀਕੇ 'ਚ ਵੀ ਬਾਵਾ ਸੁਣਾਓ ਸਾਨੂੰ। ਬਾਵਾ ਸੁਣਾਉਣ ਲੱਗੇ। ਬੋਲੀ ਬੋਲ ਮਿੱਟੀ ਦਿਆ ਬਾਵਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਮੇਰਾ ਸੋਹਣਾ ਮਾਹੀ। ਵਾਹ ਜੀ ਵਾਹ, ਵਾਹ ਜੀ ਵਾਹ। ਆ ਜਾਈ ਹੋ ਕੀ ਬਾਤ ਹੈ। ਮਿੱਟੀ ਦਾ ਮੈਂ ਬਾਵਾ ਬਣਾਇਆ ਮਿੱਟੀ ਦਾ ਮੈਂ ਬਾਵਾ ਬਣਾਇਆ। ਵਾਹ ਜੀ ਵਾਹ। ਉੱਤੇ ਤਾਣ ਦਿੱਤੀ ਆ ਖੇਸੀ ਓਏ ਵਤਨ ਵਾਲੇ ਮਾਣ ਕਰਨ ਕੀ ਮੈਂ ਮਾਣ ਕਰਾਂ ਪਰਦੇਸੀ ਮੇਰਾ ਸੋਹਣਾ ਮਾਈ ਆ ਜਾਈ ਹੋ ਬਾਬਾ ਖੁਸ਼ ਹੋ ਗਿਆ ਚੱਲ ਬੁੜੀ ਵਾਹ ਜੀ ਕਰਿਓ ਜਰਾ ਇੱਕ ਵਾਰੀ ਆਇਓ। ਨਾਗੋ ਕੇ ਸਰਲੀ ਦਾ ਜੌਨ ਇਬਰਾਹਿਮ ਹੈ ਬਾਬਾ। ਆਖਰੀ ਟਾਈਮ ਵਿੱਚ ਕੌਣ ਆ? ਨਾਗੋ ਕੇ ਸਰਲੀ ਦਾ ਜੌਨ ਇਬਰਾਹਿਮ। ਚਲੋ ਚਲੋ ਆਜੋ 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 ਜਾਣਾ ਹੁਣ ਵੇਖਣਾ ਬਾ ਹੋ ਗਿਆ। ਚਲੋ ਠੀਕ ਹੋ ਹਾਂ ਖਿਆਲ ਰੱਖਿਓ ਤੁਸੀਂ ਵਾਹਿਗੁਰੂ ਸੁੱਖ ਰੱਖੇ ਚੜ੍ਹਦੀ ਕਲਾ ਚ ਰਹੋ। ਜ਼ਿੰਦਗੀ ਨਾਲ ਆ ਜੀ ਸਾਡੇ ਖੇਡ। ਰੱਬ ਕਰੇ ਮੈਂ ਫੇਰ ਮਿਲਣਾ ਵਾ ਤੁਹਾਨੂੰ ਤੇ ਤੁਸੀਂ ਇੱਥੇ ਹੀ ਹੋਵੋ ਐ ਇਦਾਂ ਨਾ ਕਰਦੇ। ਠੀਕ ਹੈ ਜੀ ਬਾਬਾ ਜੀ, ਆਵਾਂਗੇ ਜੀ ਆਵਾਂਗੇ। ਸ਼ੁਕਰੀਆ ਜੀ, ਰੱਬ ਰੱਖਾ। ਓਕੇ ਜੀ, ਅਸਲਾਮ ਵਾਲੇਕੁਮ। ਪਿੰਡ ਦਾ ਨਾਂ ਜਿਉਂਦਾ ਰੱਖਿਆ ਜੀ ਅਜੇ ਤੱਕ ਬੜਾ ਤੇ ਵਾਹ ਆਓ ਜੀ। ਠੀਕ ਹੈ ਜੀ ਠੀਕ ਹੋ ਜੀ। ਹੋਰ ਠੀਕ ਹੈ ਜੀ। ਹਾਂਜੀ ਹਾਂਜੀ ਲੋ ਵੀ ਅਸੀਂ ਇਰਾਦਾ ਬਣਾਇਆ ਸੀ ਵੀ ਲਾਹੌਰ ਉੱਥੇ ਸਿੱਧੇ ਨਿਕਲ ਜਾਣਾ ਦੇ ਪਿੰਡ ਤੋਂ ਹੋ ਕੇ, ਪਰ ਫੇਰ ਆ ਗਏ ਕਿਸਮਤ ਮੁਕੱਦਰਾਂ 'ਚ ਅਸੀਂ ਰੋਟੀ ਸਾਡੀ ਫੇਰ ਘਰ ਦੀ ਦੁਬਾਰਾ ਤੇ ਤਤਕਾਲ 'ਚ ਆਪਾਂ ਸਬਜ਼ੀ ਵਾਲੇ ਚੌਲ ਬਣਾਏ। ਕਿਉਂ ਵੀਰ ਭਾਜੀ? ਹਾਂਜੀ ਸਵਾਦ ਤੇ ਬਹੁਤ ਨਾਲੇ ਚੌਲ ਨਾਲ ਸਲਾਦ ਤੇ ਨਾਲ ਦਹੀਂ। ਤੇ ਹੁਣ ਫਿਰ ਅਸੀਂ ਗੱਡੀ ਪਾਈ ਦੁਬਾਰਾ ਲਾਹੌਰ ਨੂੰ। 8 ਵੱਜ ਗਏ ਤੇ 2 ਘੰਟਿਆਂ 'ਚ ਪਹੁੰਚਦੇ ਆ ਲਾਹੌਰ ਆਪਾਂ। ਕੀ ਹਾਲ ਦੋਸਤੋ? ਤੇ ਵੀਰ ਭਾਈ ਨੂੰ ਪਿੱਛੇ ਬਿਠਾਤਾ ਤੂੰ। ਦੀ ਲੱਤਾਂ ਬੜੀਆਂ ਲੰਮੀਆਂ ਕੀ ਕਰੀਏ ਬੋਨਟ ਤੋਂ ਬਾਹਰ ਜਾਣ ਡੀਆਂ ਹੋਣੀਆਂ ਨੇ। ਅੱਗੋਂ ਵੀ ਨਹੀਂ ਪੂਰਾ ਹੁੰਦਾ। ਕੀ ਹਾਲ ਦੋਸਤੋ? ਬੋਨਟ ਤੋਂ ਬਾਹਰ ਜਾਣੀਆਂ ਲੱਤਾਂ ਇਹਦੀਆਂ। ਮਾਝੇ ਦੇ ਰਾਹ 'ਚ ਰੁਕ ਗਏ ਆ, ਨੀਂਦ ਆਉਣ ਡਈ ਮੈਨੂੰ ਬਹੁਤ। ਮੈਂ ਕਿਹਾ ਵੀ ਕਾਫੀ ਪਿਆਓ, ਦੂਜੇ ਪਾਸੇ ਕਾਫੀ ਲੈਣਗੇ ਤੇ ਮੈਂ ਬੈਠਾ ਗੱਡੀ 'ਚ ਤੇ ਪਿੱਛੇ ਬੈਠਾ ਮੁੰਡਾ ਗੱਪਾਂ ਮਾਰਨ ਡਿਆ, ਪਤਾ ਨਹੀਂ ਕਿਹਦੇ ਨਾਲ ਗੱਲਾਂ ਦੱਸਣ ਡਿਆ ਘਰੇ ਹੀ ਵੀ ਲਾਹੌਰ ਇਦਾਂ ਤੇ ਲਾਹੌਰ ਉਦਾਂ। ਤੇ ਇਹਨੇ ਕਰ ਲਾ ਕੋਈ ਨਹੀਂ ਤੂੰ। ਓਕੇ ਤੇ ਫੋਨ ਕਰਨ ਡਿਆ ਅਜੇ
ਅਜੇ ਬਹੁਤ ਸੋਹਣਾ ਸਟੋਰੀ ਰਾਈਟਰ ਆ, ਸਕ੍ਰਿਪਟ ਰਾਈਟਰ ਆ, ਤੇ ਇਹਦਾ ਤਰਲਾ ਮਾਰਿਆ ਵੀ 1-2 ਸਟੋਰੀਆਂ ਸਾਨੂੰ ਦੇ, ਆਪਾਂ ਇੱਥੇ ਅਸੀਂ ਵੀ ਸਾਰੇ ਰਲ ਮਿਲ ਕੇ ਇਹਨਾਂ ਨੂੰ ਸੱਦ ਕੇ ਦੁਬਾਰਾ ਫੇਰ ਕਰਦੇ ਆ। ਸੋ ਮੇਰਾ ਟੀਚਾ ਤਾਂ ਬੜੀ ਦੇਰ ਤੋਂ ਚੱਲਣ ਡਿਆ ਇਹਦੇ ਤੇ, ਅੱਗੇ ਅਸੀਂ ਛੋਟਾ ਜਿਹਾ ਪ੍ਰੋਜੈਕਟ ਕੀਤਾ ਵੀ ਆ, ਬਟ ਇੱਕ ਸਟੋਰੀ ਸਾਨੂੰ ਕਿਸੇ ਨੇ ਕਹੀ ਪਰ ਉਹਨੇ ਪੈਸੇ ਬੜੇ ਮੰਗੇ। ਮੈਂ ਕਿਹਾ ਜਿੰਨੇ ਤੋਂ ਸਟੋਰੀ ਦੇ ਪੈਸੇ ਮੰਗੇ ਇੰਨੇ ਹੀ ਫਿਲਮ ਤੇ ਲਾਉਣੇ ਸਾਰੇ, ਇਹਨੇ ਜੋ ਅਸੀਂ ਫਿਲਮ ਬਣਾ ਦੇਣੀ ਸਾਰੀ। ਉਹਨੇ ਜਿਹੀ ਫਿਲਮ ਬਣਾ ਦੇਣੀ। ਨਹੀਂ ਅੱਜ ਆਪਾਂ ਵੇਖ ਆਏ ਆ ਪਿੰਡਾਂ ਦਾ ਸਾਰਾ ਕਲਚਰ, ਇੱਧਰ ਪਾਕਿਸਤਾਨ ਵਾਲੇ ਪਾਸੇ ਵੀ, ਚਲੋ ਉਧਰਲੇ ਪਾਸੇ ਤੇ ਵੇਖੀਦਾ ਹੀ ਹੈ, ਰੋਜ਼ ਰਹੀਦਾ ਹੀ ਉੱਥੇ ਆ। ਤੇ ਇੱਥੇ ਕੁਝ ਚੀਜ਼ਾਂ ਇੰਨੀਆਂ ਸੋਹਣੀਆਂ ਲੱਗੀਆਂ, ਜਿਵੇਂ ਆਪਣੇ ਇੱਥੇ ਜਿਹੜੇ ਉਹ ਚੱਲਦੇ ਆ ਮੋਟਰਸਾਈਕਲ ਨੂੰ ਆਟੋ ਜਿਹੜਾ ਬਣਾਇਆ ਹੁੰਦਾ, ਸਾਡੇ ਉੱਥੇ ਇਕੱਲਾ ਮੋਟਰਸਾਈਕਲ ਤੇ ਹੁੰਦਾ, ਬਟ ਇਹਨਾਂ ਨੇ ਅੱਗੇ ਜਿਵੇਂ ਸ਼ੀਸ਼ਾ ਵੀ ਲਾਇਆ ਹੁੰਦਾ ਨਾ, ਉਹ ਜਿਵੇਂ ਨਵੀਂ ਚੀਜ਼ ਵੇਖੀ, ਟਰੱਕਾਂ ਨੂੰ ਸ਼ਿੰਗਾਰ ਕੇ ਰੱਖਣਾ ਜਾਂ ਪਿੰਡਾਂ ਦਾ ਸਟਰਕਚਰ ਜਿਹੜਾ ਉਹ ਹਾਂ ਜਿਵੇਂ ਸੈੱਟ ਸੁੱਟ ਲਾਉਣੇ ਪੈਂਦੇ, ਮਤਲਬ ਇਹ ਵੀ ਨਹੀਂ ਵੀ ਕੱਚੇ, ਲੇਕਿਨ ਇਹ ਵੀ ਜਿਹੜੇ ਆਪਣੇ ਬਰਾਂਡਿਆਂ ਵਾਲੇ ਘਰ, ਬਰਾਂਡਿਆਂ ਵਾਲੇ ਖੁੱਲੇ ਖੁੱਲੇ ਬਣੇ ਆ। ਤੇ ਮੈਨੂੰ ਨਹੀਂ ਲੱਗਦਾ ਕਿ ਮਾੜੇ ਤੋਂ ਮਾੜੇ ਬੰਦੇ ਦਾ ਘਰ ਵੀ ਭੀੜਾ ਹੋਊਗਾ ਇੱਥੇ। ਸਾਰਿਆਂ ਦੇ ਘਰ ਖੁੱਲੇ ਆ, ਸਾਰਿਆਂ ਦੀਆਂ ਜ਼ਮੀਨਾਂ ਆ, ਸਾਰਿਆਂ ਦੇ ਘਰੇ ਡੰਗਰ ਆ, ਤੇ ਬੜੀਆਂ ਸੋਹਣੀਆਂ ਚੀਜ਼ਾਂ ਕੁਝ ਨੋਟ ਕੀਤੀਆਂ, ਕੁਝ ਮੈਂ ਲਿਖੀਆਂ ਵੀ ਆ, ਮੈਂ ਲਿਖਦਾ ਫਿਰਦਾ ਹਾਂ ਨਾਲ ਵਿੱਚ ਪੁਆਇੰਟ ਬਣਾਏ ਆ। ਇਹ ਸਕੂਟਰ ਤੇ ਫਿਰਦਾ ਰਿਹਾ ਅੱਜ ਨਾ ਪਿੰਡ ਸਾਰੇ ਚਲਾਇਆ ਉਹ, ਤੇ ਕੁਛ ਨਾ ਕੁਛ ਲਿਖ ਕੇ ਆਪਾਂ ਕਰਦੇ ਫਿਰ ਗ੍ਰਾਮ ਪਲਾਨ ਕਰਨਾ ਪੈਣਾ ਬਹੁਤ, ਮਤਲਬ ਕਿਉਂਕਿ ਜਿੰਨੇ ਵਲੌਗ ਵੇਂਦੇ ਉਹਨਾਂ ਨੂੰ ਦੱਸਦਾ ਹੁੰਦਾ ਮੈਂ ਅਕਸਰ ਵੀ 13 ਕਰੋੜ ਦੀ ਆਬਾਦੀ ਹੈ ਸਾਡੇ ਪੰਜਾਬ ਇਸ ਦੀ। ਉਸ ਤੋਂ ਹਟ ਕੇ ਪੂਰੇ ਪਾਕਿਸਤਾਨ ਦੇ ਵਿੱਚ ਭਾਵੇਂ ਕਰਾਚੀ ਚਲ ਜਾਓ, ਕੋਇਟਾ ਚਲ ਜਾਓ, ਪਸ਼ਾਵਰ ਚਲ ਜਾਓ, ਪੰਜਾਬੀ ਗਾਣੇ, ਪੰਜਾਬੀ ਫਿਲਮ, ਪੰਜਾਬੀ ਡਰਾਮੇ ਹਰ ਥਾਂ ਚੱਲਦੇ ਆ। ਬਿਲਕੁਲ ਈਵਨ ਕਿ ਜਿਹੜੀਆਂ ਸਾਡੀਆਂ ਇੱਥੇ ਬੱਸਾਂ ਚੱਲਦੀਆਂ, ਜਿਹੜੀਆਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੀਆਂ, ਜਿਹੜੇ ਲੌਂਗ ਰੂਟ ਤੇ ਜਾਂਦੀਆਂ, ਟ੍ਰੇਨਾਂ ਜਾਂਦੀਆਂ, ਉਹਨਾਂ ਦੇ ਵਿੱਚ ਪੰਜਾਬੀ ਫਿਲਮਾਂ ਚੱਲਦੀਆਂ। ਤੁਸੀਂ ਕਿਸੇ ਬੱਸ 'ਚ ਬਹਿ ਜਾਓਗੇ, ਤੁਹਾਨੂੰ ਕੈਰੀ ਔਨ ਜੱਟਾ, ਕਿਸ ਤਰ੍ਹਾਂ ਦੀਆਂ ਕੋਈ ਨਾ ਕੋਈ ਫਿਲਮਾਂ ਜਿਹੜੀਆਂ ਨਵੀਆਂ ਨਾ ਉਹ ਬੱਸਾਂ 'ਚ ਚੱਲਦੀਆਂ ਮਿਲਣਗੀਆਂ। ਸੋ ਇਸ ਤੇ ਮੈਨੂੰ ਲੱਗਦਾ ਇੱਥੇ ਕੰਮ ਦੀ ਲੋੜ ਆ, ਔਰ ਇੱਥੇ ਕੋਈ ਇਦਾਂ ਦੀ ਚੀਜ਼ ਬਣਾਉਣੀ ਚਾਹੀਦੀ ਜੋ ਸੱਚੀ ਲੱਗੇ ਵੀ ਇੱਥੋਂ ਦੇ ਲੋਕਾਂ ਨੂੰ ਕਿ ਅਸਲੀ ਹੈ ਚੀਜ਼, ਨਾ ਕਿ ਬਸ ਇਕੱਲੀਆਂ ਚੁਟਕਲੇ ਚਟਕਲੇ ਤੱਕ ਸੀਮਤ ਨਾ ਰਵੇ ਗੱਲ, ਕਿ ਇੱਥੋਂ ਦੀ ਜ਼ਿੰਦਗੀ ਝਲਕੇ, ਉੱਥੋਂ ਦੀ ਜ਼ਿੰਦਗੀ ਝਲਕੇ, ਵੀ ਘਰ ਦੀਆਂ ਕਹਾਣੀਆਂ ਲੱਗਣ, ਹਰ ਕਿਸੇ ਨੂੰ ਲੱਗੇ ਵੀ ਯਾਰ ਸਾਡੇ ਗੁਆਂਢ ਦੀ ਕਹਾਣੀ ਇਦਾਂ ਦੀ ਆਈ ਹੈ, ਸਾਡੇ ਘਰ ਦੀ ਕਹਾਣੀ ਇਦਾਂ, ਸਾਡੇ ਬਜ਼ੁਰਗ ਇਦਾਂ ਕਰਦੇ ਸੀ ਸਾਰੇ ਰਿਸ਼ਤਿਆਂ ਦੇ ਉੱਤੇ। ਤੇ ਬਹੁਤ ਜਲਦੀ ਆਵਾਂਗੇ ਤੇ ਇੱਕ ਵੈਬ ਸੀਰੀਜ਼ ਬਣਾਵਾਂਗੇ। ਇੱਕ ਤਾਂ ਵੈਬ ਸੀਰੀਜ਼ ਹੋ ਗਈ ਡਨ, ਹਾਂ ਇੱਕ ਡਨ ਹੋ ਗਈ। ਅਖੀਰਲੇ ਬਸ ਮਤਲਬ 95% ਹੋ ਗਿਆ ਕੰਮ, ਤੇ ਅਖੀਰਲੇ 5% ਉਸਤਾਦ ਜੀ ਕਰਨਗੇ ਪੂਰੇ। ਤੇ ਨਾ ਬਈ ਮੁੰਡਾ ਬਹੁਤ ਸੋਹਣਾ ਲਿਖਦਾ, ਤੇ ਵੀਰ ਸਿੰਘ ਹੁਣਾਂ ਦੀ ਟੀਮ, ਹਰਪ੍ਰੀਤ ਭਾਈ ਸਾਹਿਬ ਆਸਟ੍ਰੇਲੀਆ ਤੋਂ, ਸ਼ਾਹਪੁਰ ਵਾਲੇ ਉਹ ਸਾਡੇ ਨਾਲ ਨੇ, ਕੈਨੇਡਾ ਤੋਂ, ਸੌਰੀ ਉਹਨਾਂ ਦਾ ਐਂਡ ਵਾਲਾ ਪਿੰਡ ਸ਼ਾਹਪੁਰ ਹੈ ਨਾ। ਹਾਂ ਸ਼ਾਹਪੁਰ ਆ ਉਹਨਾਂ ਦਾ ਸ਼ਾਹਪੁਰ ਪਿੰਡ ਹੈ। ਨਹੀਂ ਤੁਸੀਂ ਆਸਟ੍ਰੇਲੀਆ। ਹਾਂ ਤੇ ਇਹਦੇ ਤੇ ਅਸੀਂ ਵਰਕਿੰਗ ਕਰਨ ਦੇ ਆ, ਤੇ ਹੋਪਫੁਲੀ ਬਹੁਤ ਜਲਦ ਕੁਛ ਨਾ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ। ਵੀਰ ਸਿੰਘ ਹੁਣੀ ਆ ਗਿਆ, ਕਾਫੀ ਮੇਰੀ ਲੈ ਕੇ, ਨੀਂਦ ਮੈਨੂੰ ਆਉਣ ਡਈ ਸੀ, ਮੈਂ ਕਿਹਾ ਕਾਫੀ ਪਿਆ ਦੋ ਨਹੀਂ ਮੈਂ ਡਿੱਗ ਪੈਣਾ ਜੇ। ਲਾਹੌਰ ਆਪਾਂ ਗਏ ਪਹੁੰਚ, ਕਿਹੜੀ ਲੈਂਦੀ ਮੇਰੀ? ਹਲੋ ਕੈਚਪੀਨੋ ਓਏ ਕਿਹੜੀ ਹੈ? ਕਾਪੂਚੀਨੋ ਕੈਚਪੀਨੋ। ਬੜੇ ਸਮਾਨ ਆਪਣਾ, ਬੜੇ ਸਮਾਨ ਆਪਣਾ। ਚੀਅਰਸ ਜੀ। ਆਪਣੇ ਇੱਕ ਮਿੰਟ, ਇਹ ਕਿਹੜੀ ਤੁਸੀਂ ਲਿਆਂਦੀ? ਮੇਰੀ ਹੌਟ ਚਾਕਲੇਟ ਹੈ। ਆਪਣੀ ਤੁਸੀਂ ਚੰਗੀ ਲੈਂਦੀ, ਮੇਰੀ ਤੁਸੀਂ ਮਾੜੀ ਲੈਂਦੀ। ਚਲੋ ਕੋਈ ਨਹੀਂ, ਤੁਸੀਂ ਕਿਹਾ ਸੀ ਹਾਰਡੀਜ਼ ਦੀ ਚਾਹੀਦੀ ਹੈ, ਮੈਂ ਲੈਣੀ ਹਾਰਡੀ ਦੀ, ਮੈਂ ਸੀਪੀਟੀਐਲ ਤੋਂ ਲੈਂਦੀ ਹੈ। ਮੈਨੂੰ ਇਹਨਾਂ ਦੀ ਵਧੀਆ ਲੱਗਦੀ। ਭਾਜੀ ਡਿਸਕਸ ਹੋਣ ਡਈ, ਸਾਡੀ ਵੀਡੀਓ ਚੱਲਣ ਡਈ ਹੈ ਵਿੱਚ। ਹਾਂਜੀ ਅਸੀਂ ਅੱਜ ਵਾਲੇ ਪਿੰਡਾਂ ਦੇ ਜਿੱਥੇ ਜਿੱਥੇ ਫਿਰ ਕੇ ਆਏ ਆ, ਉਹ ਸਕ੍ਰਿਪਟ ਤੇ ਨਜ਼ਰ ਮਾਰਨ ਡਏ ਵੀ ਉਹ ਉਸ ਐਟਮੋਸਫੇਅਰ ਤੇ। ਹਾਂ ਤੇ ਮੈਂ ਤੇ ਆਖਣੇ ਤਾਂ ਅਜੇ ਕੱਲਾ ਬੰਦਾ ਸਕ੍ਰਿਪਟ ਵਰਗਾ ਬੈਠਾ। ਹਾਂ ਕੀ ਬਾਤ ਆ, ਜਿਹੜੀਆਂ ਗੱਲਾਂ ਹੀ ਬਜ਼ੁਰਗਾਂ। ਅੱਛਾ ਇੱਕ ਕਮਾਲ ਦੀ ਗੱਲ ਜਿਹੜੀ ਮੈਨੂੰ ਮਹਿਸੂਸ ਹੋਈ ਨਾ ਅੱਜ, ਨੋ ਡਾਊਟ ਸਾਡੇ ਪਿੰਡ ਦੇ ਪਿਛੋਕੜ ਵਾਲਾ ਬੰਦਾ ਨਹੀਂ ਕੋਈ ਟੱਕਰਿਆ, ਪਰ ਸੱਚੀ ਜਾਣਿਓ ਉਹਨਾਂ ਬਜ਼ੁਰਗਾਂ ਨੇ ਜਿਹੜੇ ਉਹ ਖਾਸ ਕਰਕੇ 94 ਸਾਲ ਉਮਰ ਸੀ, ਸਾਡੇ ਲਈ ਮੋਟਰਸਾਈਕਲ ਤੇ ਬਹਿ ਕੇ ਆਏ ਵਿਚਾਰੇ। ਉਹਨਾਂ ਨੇ ਜਿਹੜੀ ਜਿੰਨਾ ਪਿਆਰ ਮੈਨੂੰ ਕੀਤਾ, ਜਿੱਦਾਂ ਮੈਨੂੰ ਗੱਲ ਨਾਲ ਆਇਆ, ਸਿਰਫ ਕਿਉਂ ਸਿੱਖ ਹੋਣ ਕਰਕੇ, ਸਰਦਾਰ ਹੋਣ ਕਰਕੇ, ਸਾਡਾ ਸਰਦਾਰਾਂ ਨਾਲ ਬਹੁਤ ਵਾਹ ਵਾਸਤਾ ਹੈ। ਉਦਾਂ ਹੋਰ ਕੋਈ ਜੇ ਵੇਖਿਆ ਜਾਵੇ ਤਾਂ ਕੋਈ ਮੇਰੀ ਰਿਸ਼ਤੇਦਾਰੀ ਤੋਂ ਕੋਈ ਨਿਕਲੀ ਨਹੀਂ ਸਿੱਧੀ, ਪਰ ਜਿੰਨਾ ਉਹਨਾਂ ਨੇ ਪਿਆਰ ਦਿੱਤਾ, ਜਿੱਦਾਂ ਉਹਨਾਂ ਨੇ ਗੱਲ ਆਇਆ, ਸੱਚੀ ਮੈਨੂੰ ਮਤਲਬ ਕੋਈ ਇਹ ਨਹੀਂ ਵੀ ਮੈਨੂੰ ਪਿੰਡ ਵਾਲਿਆਂ ਨੇ ਕੋਈ ਮਿਲਿਆ ਜਾਂ ਐ ਜਾਂ ਉਹ, ਮੈਨੂੰ ਐ ਲੱਗਾ ਵੀ ਸੱਚੀ ਐ ਲੱਗਦਾ ਵੀ ਮੈਂ ਆਪਣੇ ਪਿੰਡ ਹੋ ਗਿਆ, ਖੇਡ ਕੇ ਆਇਆ ਉੱਥੇ, ਵਧੀਆ ਆਇਆ ਤਸੱਲੀ ਚ। ਚਲੋ ਇਹ ਗੱਲ ਕਰਨੇ ਆ ਇਹ ਵਾਹ ਵਾਸਤਾ ਅਸੀਂ ਹੋਰ ਵਧਾਉਣਾ, ਉਹ ਅਸੀਂ ਫਿਲਮ ਦੀ ਸ਼ਕਲ ਦੇ ਵਿੱਚ ਕੁਛ ਨਾ ਕੁਛ ਨਵਾਂ ਤੁਹਾਨੂੰ ਦੇਣਾ ਬਹੁਤ ਜਲਦ, ਬਹੁਤ ਛੇਤੀ ਕਰਾਂਗੇ ਜੀ, ਬਹੁਤ ਛੇਤੀ। ਇਹਦੇ ਤੇ we are gonna show you the elite, the brighter side of Lahore and Amritsar, inshallah very soon. Oh yeah because we have the golden ਸੋ hats. ਅੱਜ ਦਾ ਦਿਨ ਸਾਡਾ ਇਦਾਂ ਦਾ ਲੰਘਾ, ਹੁਣ ਕਾਫੀ ਪੀ ਕੇ ਆਪਾਂ ਇਹ ਵਲੌਗ ਮੁਕਾ ਦੇਣਾ, ਤੇ ਕੱਲ ਤੁਹਾਨੂੰ ਮਿਲਦੇ ਆ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਦੋ ਹੁਣ ਇਜਾਜ਼ਤ, ਰੱਬ ਰੱਖਾ।